मीडिया के उत्ते काबज जिहड़े लोग ने ਉਹ ਹਿੰਦੂ ਸਕੂਲ ਆਫ ਥਾਟ ਆ ਜਿਹੜਾ ਉੱਥੋਂ ਪੜ੍ਹ ਕੇ ਆਏ ਹੋਏ ਨੇ ਉਹਨਾਂ ਨੂੰ ਸ਼ੰਕਰਾਚਾਰੀਆ ਵਾਂਗੂ ਲੱਗਦੇ ਆ ਜਥੇਦਾਰ ਸਾਹਿਬਾਨ ਸਾਡੇ ਆਪਦੇ ਮਨੋ ਕਲਪਤ ਆਪਦੇ ਦਿਲ ਦਿਮਾਗ ਚੋਂ ਆਪੇ ਕੋਈ ਗੱਲਾਂ ਜੀਆਂ ਬੁਣ ਕੇ ਮੀਡੀਆ ਦੇ ਰਾਹੀਂ ਜੋ ਵਿਆਖਿਆ ਕੀਤੀ ਜਾ ਰਹੀ ਆ ਉਹ ਬਿਲਕੁਲ ਬੇਹੂਦਗੀ ਹੈ। ਜੇ ਤੁਹਾਨੂੰ ਸਾਡੇ ਸਰੋਕਾਰ ਦੀ ਸਾਡੇ ਫਲਸਫੇ ਦੀ ਸਾਡੀ ਮਰਿਆਦਾ ਦੀ ਧਰਮ ਦੇ ਅਸੂਲਾਂ ਦੀ ਧਾਰਮਿਕ ਸੰਸਥਾਵਾਂ ਦੇ ਅੰਦਰਲੀ ਪ੍ਰਕਿਰਿਆ ਦੀ ਜੇ ਸਮਝ ਹੀ ਨਹੀਂ ਤਾਂ ਚੁੱਪ ਕਰੋ, ਨਾ ਬੋਲੋ। ਅੱਜ ਦਾ ਜਿਹੜਾ ਮੀਡੀਆ ਉਹਨੇ ਇਹ ਮੰਨ ਲਿਆ ਹੈ ਕਿ ਮੈਂ ਕੋਈ ਸਿੱਖ ਧਰਮ ਦਾ ਪ੍ਰਚਾਰਕ ਨਹੀਂ ਆ। ਜਿਹੜਾ ਸਾਡਾ ਪੰਥਕ ਮੀਡੀਆ ਵਾ ਉਹ ਵੀ ਉਹ ਸ਼ਬਦਾਵਲੀ ਵਰਤਦਾ ਜਿਹੜੀ ਆਮ ਸਧਾਰਨ ਮੀਡੀਆ ਵਰਤਦਾ। ਪਿਛਲੇ 30-35 ਸਾਲਾਂ ਦੇ ਵਿੱਚ ਪੰਜਾਬੀ ਪੱਤਰਕਾਰਤਾ ਨੂੰ ਜਿਹੜਾ ਗ੍ਰਹਿਣ ਲੱਗਿਆ ਉਹਦੇ ਕਰਕੇ ਅੱਜ ਜਿਹੜੇ ਨੌਜਵਾਨ ਪੱਤਰਕਾਰੀ ਖੇਤਰ ਵਿੱਚ ਆਏ ਨੇ, ਅੱਜ ਜਿਹੜੀ ਖਾਸ ਤੌਰ ਤੇ ਜਿਹੜੀ ਆ ਡਿਜੀਟਲ ਵਾਲੀ YouTube ਚੈਨਲਾਂ ਵਾਲੀ ਜਿਹੜੀ ਪੱਤਰਕਾਰਤਾ ਉਹਨੇ ਬਹੁਤ ਜ਼ਿਆਦਾ ਸਾਨੂੰ ਬੁਰੀ ਤਰ੍ਹਾਂ ਘੇਰਨਾ ਸ਼ੁਰੂ ਕੀਤਾ ਹੋਇਆ। ਅੱਜ ਕੱਲ ਥਾਂ ਤੋਂ ਵੀਡੀਓਜ਼ ਆ ਰਹੀਆਂ ਨੇ ਕਿ ਕਾਵੜੀਆਂ ਜਿਹੜਾ ਜਥਾ ਜਾਂ ਇਹਨਾਂ ਦਾ ਜਾਂਦਾ ਉਹ ਥਾਂ ਦੇ ਉੱਤੇ ਕਿਸੇ ਨਾ ਕਿਸੇ ਬਹਾਨੇ ਤੋੜ-ਫੋੜ ਕਰ ਰਹੇ ਨੇ, ਕੁੱਟ-ਕਟਾਪੇ ਕਰ ਰਹੇ ਨੇ। ਔਰ ਇਸ ਮਾਰ-ਧਾੜ ਦੇ ਅਰਥ ਇਹ ਨੇ ਕਿ ਹਿੰਦੂ ਤਵੀ ਜਜ਼ਬੇ ਨੂੰ, ਉਹਨਾਂ ਦੀ ਅੰਦਰਲੀ ਦਲੇਰੀ ਨੂੰ, ਉਹਨਾਂ ਨੂੰ ਅੰਦਰੋਂ ਕੁਝ ਬਣ ਜਾਣ ਦੇ ਲਈ ਕਿ ਡਰਨਾ ਡਰਨਾ ਨਹੀਂ ਕਿਸੇ ਤੋਂ ਆਪਣਾ ਰਾਜ, ਇਸ ਤਰੀਕੇ ਦੀ ਭਾਵਨਾ ਨਾਲ ਭਰਨ ਦੇ ਯਤਨ ਹੋ ਰਹੇ ਨੇ। ਔਰ ਇਹ ਸਾਰਾ ਕੁਝ ਜਿਹੜਾ ਹੈਗਾ ਇਹਦੇ ਬਾਰੇ ਮੀਡੀਆ ਦਾ ਇੱਕ ਬਹੁਤ ਵੱਡਾ ਹਿੱਸਾ ਸਪੋਰਟ ਵਿੱਚ ਆ। ਜਿਹੜੇ ਭਾਰਤੀ ਮੁੱਖ ਧਾਰਾ ਨੂੰ ਪੂਰਨ ਤੌਰ ਤੇ ਸਮਰਪਿਤ ਲੋਕ ਨੇ ਪੰਜਾਬ ਦੇ, ਚਾਹੇ ਉਹ ਕਾਂਗਰਸ ਦੇ ਲੀਡਰ ਨੇ, ਚਾਹੇ ਆਮ ਆਦਮੀ ਪਾਰਟੀ ਦੇ ਲੀਡਰ ਨੇ, ਹੁਣ ਉਹਨਾਂ ਨੂੰ ਵੀ ਇਹ ਗੱਲ ਚੰਗੀ ਤਰ੍ਹਾਂ ਚਾਨਣ ਹੁੰਦਾ ਜਾ ਰਿਹਾ ਕਿ ਪੰਜਾਬ ਨੂੰ ਦਿੱਲੀ ਵਾਲੇ ਇੱਕ ਬਸਤੀ ਵਾਂਗੂ ਲੁੱਟ ਰਹੇ। ਪੰਜਾਬ ਨੂੰ ਕੁਝ ਵੀ ਦਿੱਤਾ ਨਹੀਂ ਜਾ ਰਿਹਾ, ਜਿਵੇਂ ਪੰਜਾਬ ਨੇ ਕੋਈ ਗੁਨਾਹ ਕਰ ਲਿਆ ਹੋਵੇ, ਵੋਟਾਂ ਮੌਕੇ ਬੀਜੇਪੀ ਦੇ ਉਮੀਦਵਾਰ ਨਹੀਂ ਜਿਤਾਏ। ਭਾਰਤੀ ਹਕੂਮਤ ਨੇ ਕਿਸਾਨੀ ਨਾਲ ਜੁੜੀ ਹੋਈ ਸਾਰੀ ਜਿਹੜੀ ਆਬਾਦੀ ਹੈ ਉਹਦੇ ਕੋਲੋਂ ਧੰਦਾ ਖੂਨ ਦਾ ਜਿਹੜਾ ਜੁਗਾੜ ਹੈ ਉਹ ਇਸ ਬਜਟ ਦੇ ਰਾਹੀਂ ਪੂਰਾ ਸਿਰੇ ਚਾੜ ਦਿੱਤਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ ਨੇ। ਬਾਗੀ ਧੜੇ ਨੇ ਸਾਰੇ ਦੋਸ਼ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਿਰ ਮੜੇ ਸੀ ਤੇ ਕਿਹਾ ਸੀ ਕਿ ਸਾਡਾ ਦੋਸ਼ ਤਾਂ ਇੰਨਾ ਕੀ ਆ ਕਿ ਜਦੋਂ ਪੰਥ ਦੀਆਂ ਬੇੜੀਆਂ ਦੇ ਵਿੱਚ ਬੱਟੇ ਪਾਉਣ ਵਾਲੇ ਫੈਸਲੇ ਕੀਤੇ ਗਏ ਅਸੀਂ ਉਦੋਂ ਬੋਲੇ ਨਹੀਂ, ਅਸੀਂ ਉਸ ਧਿਰ ਦੇ ਵਿੱਚ ਸੀ, ਪਰ ਅਸਲੀ ਜਿਹੜਾ ਮੁਜਰਮ ਆ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਹੈ। ਸੋ ਉਹਨੂੰ ਆਪਣਾ ਪੰਜ ਸਿੰਘ ਸਾਹਿਬਾਨ ਨੇ ਅਕਾਲ ਤਖ਼ਤ ਸਾਹਿਬ ਤੇ ਸੰਮਣ ਕੀਤਾ ਸੀ ਕਿ 15 ਦਿਨ ਦੇ ਵਿੱਚ ਪੇਸ਼ ਹੋ ਕੇ ਆਪਦਾ ਪੱਖ ਪੇਸ਼ ਕਰੋ। ਤੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ ਨੇ। ਇਸ ਮੌਕੇ ਅਸੀਂ ਇਹ ਦੇਖ ਰਹੇ ਹਾਂ ਕਿ ਸਾਡੇ ਮੀਡੀਆ ਦੇ ਰਾਹੀਂ ਸਾਡੀ ਸਿੱਖ ਕੌਮ ਨੂੰ ਬਹੁਤ ਹੀ ਗੁੰਮਰਾਹ ਕੀਤਾ ਜਾ ਰਿਹਾ। ਜਦੋਂ ਕੋਈ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਉੱਤੇ ਕਮੈਂਟਰੀ ਹੁੰਦੀ ਹੈ ਤਾਂ ਸਾਡੀ ਕੌਮ ਦੇ ਉਹਨਾਂ ਮਸਲਿਆਂ ਬਾਰੇ, ਉਹਨਾਂ ਗੱਲਾਂ ਬਾਤਾਂ ਬਾਰੇ ਚਾਨਣਾ ਪੈਣਾ, ਉਹਨਾਂ ਬਾਰੇ ਜਾਣਕਾਰੀ 'ਚ ਵਾਧਾ ਹੋਣਾ ਆਮ ਗੱਲ ਆ, ਕਿਉਂਕਿ ਜਦੋਂ ਕੋਈ ਘਟਨਾ ਵਾਪਰਦੀ ਆ ਫਿਰ ਆਪਾਂ ਉਹਦੇ ਬਾਰੇ ਪੜ੍ਹਦੇ ਸੁਣਦੇ ਹਾਂ ਤੇ ਲਿਖਣ ਵਾਲੇ ਬੋਲਣ ਵਾਲੇ ਬੋਲਦੇ। ਪਰ ਇਸ ਮੌਕੇ ਸਾਡੇ ਮੀਡੀਆ ਦੇ ਰਾਹੀਂ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਸੰਪੂਰਨ ਪ੍ਰਕਿਰਿਆ ਬਾਰੇ ਸਾਨੂੰ ਦੱਸਿਆ ਪੁੱਛਿਆ ਜਾ ਰਿਹਾ ਉਹ ਬਿਲਕੁਲ ਹੀ ਗੁੰਮਰਾਹ ਕੌਣ। ਤੁਸੀਂ ਸਾਰੇ ਦੇਖ ਰਹੇ ਹੋਵੋਗੇ ਕਿ ਕਿਹਾ ਜਾ ਰਿਹਾ ਕਿ ਹੁਣ ਦੇਖਾਂਗੇ ਕਿ ਅਕਾਲ ਤਖ਼ਤ ਸਾਹਿਬ ਤੋਂ ਇਹਨਾਂ ਨੂੰ ਕੀ ਸਜ਼ਾ ਲੱਗਦੀ। ਕੀ ਅਕਾਲ ਤਖ਼ਤ ਸਾਹਿਬ ਕੋਈ ਠਾਣਾ ਵਾ ਵੀ ਉੱਥੇ ਸੁਖਬੀਰ ਸਿੰਘ ਬਾਦਲ ਨੂੰ ਜਾਂ ਕਿਸੇ ਵੀ ਸੱਦੇ ਹੋਏ ਦੋਸ਼ੀ ਨੂੰ ਉਹ ਕੁਝ ਕੀਤਾ ਜਾਂਦਾ ਜਿਹੜਾ ਭਾਰਤ ਦੇ ਵਿੱਚ CA ਸਟਾਫਾਂ 'ਚ ਜਾਂ ਹੋਰ ਥਾਣੇ ਕਚਹਿਰੀਆਂ 'ਚ ਕਰਦੇ। ਨਾ ਹੀ ਅਕਾਲ ਤਖ਼ਤ ਸਾਹਿਬ ਕੋਈ ਉਹੋ ਜਿਹੀ ਦੁਨਿਆਵੀ ਅਦਾਲਤ ਵਰਗੀ ਅਦਾਲਤ ਹੈ ਜਿਵੇਂ ਆਮ ਦੁਨੀਆ ਭਰ ਦੇ ਵਿੱਚ ਜੱਜ ਬੈਠਦੇ ਆ ਤੇ ਉਹ ਕੋਈ ਫੈਸਲੇ ਕਰਦੇ ਆ। ਅਸਲ ਵਿੱਚ ਤਾਂ ਅਕਾਲ ਤਖ਼ਤ ਸਾਹਿਬ ਸਾਡੀ ਉਹ ਸਰਵਉੱਚ ਸੰਸਥਾ ਆ ਜਿੱਥੋਂ ਪੰਥਕ ਤੌਰ ਦੇ ਉੱਤੇ ਕੌਮੀ ਇਤਿਹਾਸ ਅਤੇ ਸਿੱਖ ਫਲਸਫੇ ਨੂੰ ਮੁੱਖ ਰੱਖਦਿਆਂ ਹੋਇਆਂ, ਸਿੱਖ ਰਹਿਤ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਫੈਸਲੇ ਹੁੰਦੇ। ਜਦੋਂ ਵੀ ਕੋਈ ਸ਼ਖਸੀਅਤ ਕਿਸੇ ਇਹੋ ਜਿਹੇ ਝਮੇਲੇ 'ਚ ਫਸਣ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੁੰਦੀ ਹੈ ਉਸ ਨੂੰ ਇਹ ਡਰ ਜਾਂ ਇਹ ਖੌਫ ਨਹੀਂ ਉਹਦੇ ਦਿਮਾਗ 'ਚ ਪਾਇਆ ਜਾਂਦਾ ਕਿ ਬਸ ਤੈਨੂੰ ਲਿਜਾ ਕੇ ਉੱਥੇ ਪੁੱਠਾ ਟੰਗ ਦੇਣਾ। ਉਸ ਨੂੰ ਇਹ ਪਤਾ ਹੁੰਦਾ ਕਿ ਪੰਥਕ ਤੌਰ ਦੇ ਉੱਤੇ, ਕੌਮੀ ਤੌਰ ਦੇ ਉੱਤੇ ਇੱਕ ਮਰਿਆਦਾ, ਇੱਕ ਸਿਸਟਮ ਹੈ, ਇੱਕ ਵਿਧੀ ਵਿਧਾਨ ਹੈ ਜਿਹਦੀ ਰੋਸ਼ਨੀ ਦੇ ਵਿੱਚ ਮੇਰੇ ਬਾਰੇ ਫੈਸਲਾ ਹੋਣਾ।
पर साडे मीडिया के राही इहनूं सज़ा भी, ते दूजी गल जदों सज़ा अखर आउंदा उदों ये भी आउंदा कि लो जी उत्थे इन्हां तों भांडे मजवा के, जोड़े साफ करा के, नितनेम दीआं बाणियां दे पाठ करा के इन्हां नूं माया 2100 रुपया 5100 रुपया भेंट करो, इदां जी ये डिसीजन इदां दे फैसले हुंदे। हुण साडी कौम नूं ये समझाउणा साडा फर्ज आ, जिहड़े साडे समझदार लोक आ उन्हां दा इस मौके ते बोलना बनदा है कि भारती मीडिया तुहानूं गुमराह कर रिहा। ये कोई सज़ा वाला काम नहीं हुंदा। ਅਸੀਂ सरदार सुखबीर सिंह बादल ਜਾਂ अकाल तख्त साहब अकाली दल ਦੇ ਬਾਰੇ ਜਦੋਂ ਚਰਚਾ ਕਰ ਰਹੇ ਹਾਂ, ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਇਸ ਮੌਕੇ ਉੱਤੇ ਸਮਝਣ ਦੇ ਵਿੱਚ ਜਿਹੜੀਆਂ ਗਲਤ ਰਵਾਇਤਾਂ ਸਾਡੇ ਬੱਚਿਆਂ ਦੇ ਮਨਾਂ 'ਚ ਪੈ ਜਾਣਗੀਆਂ ਉਹ ਸਦੀਵੀ ਤੌਰ ਤੇ ਅਸਰ ਕਰਨਗੀਆਂ। ਉਹਨਾਂ ਦੇ ਮਨਾਂ ਵਿੱਚ ਇਹ ਗੱਲ ਸੁਭਾਵਿਕ ਤੌਰ ਤੇ ਬਹਿ ਜਾਊਗੀ ਕਿ ਜੀ ਇਹ ਕਿਹੜਾ ਤਰੀਕਾ ਹੋਇਆ ਸਜ਼ਾ ਦੇਣ ਦਾ। ਸਾਨੂੰ ਦੱਸਣਾ ਪਊਗਾ ਕਿ ਸਜ਼ਾ ਦਾ ਅੱਖਰ ਨਹੀਂ ਹੈ, ਉੱਥੇ ਤਨਖਾਹ ਵਾ। ਤਨਖਾਹ ਤੋਂ ਭਾਵ ਕੀ ਆ? ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਜਾਂ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਨੇ ਇਸ ਮਸਲੇ ਤੇ ਸਿੱਖ ਰਹਿਤ ਮਰਿਆਦਾ ਦਰਪਣ ਕਿ ਉਹਦੀ ਵਿਵੇਚਨਾ ਕੀਤੀ ਆ, ਵਿਸ਼ਲੇਸ਼ਣ ਕੀਤਾ। ਇਵੇਂ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਨੇ ਸਿੱਖ ਰਹਿਤ ਮਰਿਆਦਾ ਬਾਰੇ ਕਿਤਾਬ ਲਿਖੀ ਆ। ਹੋਰ ਬਹੁਤ ਸਾਡੇ ਵਿਦਵਾਨਾਂ ਨੇ, ਫਿਲਾਸਫਰਾਂ ਨੇ ਇਸ ਮਸਲੇ ਤੇ ਲਿਖਿਆ। ਉਹਨਾਂ ਨੂੰ ਪੜ੍ਹ ਕੇ ਸੁਣ ਕੇ ਸਾਨੂੰ ਇਹ ਗੱਲ ਸਮਝਣ ਦੀ, ਸਮਝਾਉਣ ਦੀ ਲੋੜ ਹੈ कि तनख्वाह के अर्थ ये सजा नाल बिल्कुल मेल नहीं खाते। सजा होर चीज़ है, तनख्वाह होर चीज़ है। तनख्वाह जिहड़ी साडे धर्म की मर्यादा वो तां मनुख नूं उहदे अंदरले गलत वरतारियां नूं साफ करके उहदे अंदर चंगियाई दा वासा करना ते उहनूं वाधा करना। तनख्वाह दा मतलब की हुंदा कि तैनूं कुछ वाधा होया, उहनूं वाधा देना, उहदी लाइफ नूं, उहदी जिहड़ी सारी जिंदगी आ ਉਹਦੇ ਵਿੱਚ ਕੁਝ ਫਾਇਦਾ ਲਾਭ ਹੋਵੇ, ਉਹਨੂੰ ਆਪਾਂ ਤਨਖਾਹ ਦੇ ਜਿਹੜਾ ਸ਼ਬਦ ਆ ਉਹਦੇ ਰਾਹੀਂ ਜਦੋਂ ਵਿਆਖਿਆ ਕਰਦੇ ਆ, ਉਹਦੇ ਇੱਕ ਬਹੁਤ ਵੱਡੇ ਤੇ ਬਹੁਤ ਹੀ ਸ਼ਾਨਦਾਰ ਅਰਥ ਨੇ। ਪਰ ਸਾਡੀ ਕੌਮ ਜਿਹੜੀ ਸਜ਼ਾ ਦੇ ਚੱਕਰ 'ਚ ਪੈ ਗਈ, ਸਜ਼ਾ, ਕਿਉਂਕਿ ਭਾਰਤੀ ਮੀਡੀਆ ਵਾਲਿਆਂ ਨੇ ਇਹਨੂੰ ਅਕਾਲ ਤਖਤ ਸਾਹਿਬ ਨੂੰ, ਪੰਜ ਸਿੰਘ ਸਾਹਿਬਾਨ ਨੂੰ, ਉੱਥੇ ਚੱਲਦੀ ਸਾਰੀ ਪ੍ਰਕਿਰਿਆ ਨੂੰ ਆਮ ਭਾਰਤੀ ਰਵਾਇਤ ਨਾਲ ਜੋੜ ਲਿਆ। ਅਸਲ ਵਿੱਚ ਗੁਰੂ ਸਾਹਿਬਾਨ ਨੇ ਜੋ ਸਾਨੂੰ ਫਲਸਫਾ ਬਖਸ਼ਿਆ ਉਹ ਭਾਰਤੀ ਜਾਂ ਈਸਾਈ ਮਤ ਦਾ ਜਾਂ ਕਿਸੇ ਹੋਰ ਮਤ ਦਾ ਫਲਸਫਾ ਨਹੀਂ ਹੈਗਾ। ਇਹ ਸਿੱਖ ਫਲਸਫਾ ਜਿਹਦੇ ਚੋਂ ਸਿੱਖ ਸੱਭਿਆਚਾਰ ਨਿਕਲਦਾ। ਸਾਡੇ ਲਈ ਬੜੀ ਪੀੜ ਵਾਲੀ ਗੱਲ ਹੈ ਕਿ ਇਹ ਸਾਡੀ ਕੌਮ ਨਾਲ ਕਿਹੋ ਜਿਹਾ ਕੀ ਕੁਝ ਵਾਪਰ ਰਿਹਾ। ਇਹਦੇ ਵਿੱਚ ਸਭ ਤੋਂ ਭੈੜਾ ਰੋਲ ਇਸ ਵੇਲੇ ਮੀਡੀਆ ਦਾ ਵਾ, ਤੇ ਮੀਡੀਆ ਦੇ ਉੱਤੇ ਕਾਬਜ ਜਿਹੜੇ ਲੋਕ ਨੇ ਉਹ ਹਿੰਦੂ ਸਕੂਲ ਆਫ ਥਾਟ ਆ ਜਿਹੜਾ ਉੱਥੋਂ ਪੜ੍ਹ ਕੇ ਆਏ ਹੋਏ ਨੇ। ਉਹਨਾਂ ਨੂੰ ਸ਼ੰਕਰਾਚਾਰੀਆ ਵਾਂਗੂ ਲੱਗਦੇ ਆ ਜਥੇਦਾਰ ਸਾਹਿਬਾਨ ਸਾਡੇ। ਸ਼ੰਕਰਾਚਾਰੀਆ ਵਰਗੇ ਜਦੋਂ ਉੱਥੋਂ ਫੈਸਲੇ ਜਾਂ ਉਹ ਗੱਲਬਾਤ ਨਹੀਂ ਮਿਲਦੀ, ਫਿਰ ਉਹ ਸਮਝਦੇ ਆ ਵੀ ਇਹ ਤਾਂ ਜਿਵੇਂ ਦੁਨਿਆਵੀ ਅਦਾਲਤਾਂ ਦੇ ਜੱਜ ਹੁੰਦੇ ਆ ਉਵੇਂ ਦੀ ਗੱਲ ਹੋਣੀ ਆ ਕੋਈ। ਜਦੋਂ ਉਹ ਵੀ ਨਹੀਂ ਗੱਲ ਪੱਲੇ ਪੈਂਦੀ, ਫਿਰ ਕੁਝ ਹੋਰ ਆਪਦੇ ਮਨੋ ਕਲਪਤ, ਆਪਦੇ ਦਿਲ ਦਿਮਾਗ ਚੋਂ ਆਪੇ ਕੋਈ ਗੱਲਾਂ ਜਿਹੀਆਂ ਬੁਣ ਕੇ ਮੀਡੀਆ ਦੇ ਰਾਹੀਂ ਜੋ ਵਿਆਖਿਆ ਕੀਤੀ ਜਾ ਰਹੀ ਆ ਉਹ ਬਿਲਕੁਲ ਬੇਹੂਦਗੀ ਹੈ। ਔਰ ਇਸ ਗੱਲ ਦਾ ਸਾਡੇ ਸਿੱਖ ਵਿਦਵਾਨਾਂ ਨੂੰ, ਖਾਲਸਾ ਪੰਥ ਨੂੰ ਬਿਲਕੁਲ ਨੋਟਿਸ ਲੈਣਾ ਬਣਦਾ ਕਿ ਜੇ ਤੁਹਾਨੂੰ ਸਾਡੇ ਸਰੋਕਾਰ ਦੀ, ਸਾਡੇ ਫਲਸਫੇ ਦੀ, ਸਾਡੀ ਮਰਿਆਦਾ ਦੀ, ਧਰਮ ਦੇ ਅਸੂਲਾਂ ਦੀ, ਧਾਰਮਿਕ ਸੰਸਥਾਵਾਂ ਦੇ ਅੰਦਰਲੀ ਪ੍ਰਕਿਰਿਆ ਦੀ ਜੇ ਸਮਝ ਹੀ ਨਹੀਂ ਤਾਂ ਚੁੱਪ ਕਰੋ, ਨਾ ਬੋਲੋ। ਸਾਡੀ ਕੌਮ ਆਪੇ ਹੀ ਸਮਝ ਲੂਗੀ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ। ਜਦੋਂ ਇਹ ਜਿਹੜਾ ਪ੍ਰਿੰਟ ਮੀਡੀਆ ਦਾ ਦੌਰ ਸੀ ਤੇ ਖਾਸ ਤੌਰ ਦੇ ਉੱਤੇ YouTube ਚੈਨਲਾਂ ਵਾਲੀ ਭਕਾਈ ਮਹਿਕਮਾ ਨਹੀਂ ਸੀ, ਉਦੋਂ ਪਹਿਲਾਂ ਕੀ ਸੀ, ਸਾਡੇ ਅਖਬਾਰਾਂ ਦੇ ਰਾਹੀਂ ਗੱਲ ਜਾਂਦੀ ਸੀ ਤੇ ਬੜੇ ਸੋਹਣੇ ਸੱਜੇ ਸ਼ਬਦਾਂ ਦੇ ਵਿੱਚ ਸਾਡੇ ਲੋਕਾਂ ਦੇ ਦਿਲ ਦਿਮਾਗ ਵਿੱਚ ਉਹ ਸਾਰੀ ਗੱਲ ਜਾਂਦੀ ਸੀ ਕਿ ਕੀ ਵਾਪਰ ਰਿਹਾ, ਕੀ ਹੋ ਰਿਹਾ। ਇੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਪੰਜਾਬੀ ਪੱਤਰਕਾਰਤਾ ਦੇ ਉੱਤੇ ਸੈਮੀਨਾਰ ਹੋਇਆ, ਅਸੀਂ ਵੀ ਗਏ ਤੇ ਉੱਥੇ ਬੋਲਣ ਵਾਲੇ ਬੁਲਾਰੇ ਨੇ ਇਹ ਕਿਹਾ ਕਿ ਮੈਂ ਇਹ ਦੱਸਣਾ ਚਾਹੁੰਦਾ ਕਿ ਕਿੱਥੋਂ ਅਸੀਂ ਕਿੱਥੇ ਆ ਗਏ। ਉਸਨੇ ਕਿਹਾ ਮੈਂ ਇਸ ਸਾਲ ਦੇ ਹੋਲੇ ਮਹੱਲੇ ਦੇ ਦਿਨ ਦੀ ਅਜੀਤ ਅਖਬਾਰ ਦੀ ਤੁਹਾਨੂੰ ਰਿਪੋਰਟਿੰਗ ਪੜ੍ਹ ਕੇ ਸੁਣਾਉਣਾ। ਉਹਨੇ ਸੁਣਾਈ ਜਿਵੇਂ ਆਮ ਪੱਤਰਕਾਰ ਲਿਖਦੇ ਨੇ ਕਿ ਜੀ ਅੱਜ ਹੋਲਾ ਮਹੱਲਾ ਸੀ, ਬੜੀ ਦੁਨੀਆ ਪਹੁੰਚੀ, ਲੋਕਾਂ ਨੇ ਮੱਥਾ ਟੇਕਿਆ, ਲੋਕਾਂ ਨੇ ਉੱਥੇ ਗੱਤਕਾ ਦੇਖਿਆ, ਲੋਕਾਂ ਨੇ ਨਿਹੰਗ ਸਿੰਘਾਂ ਨੂੰ ਦੇਖਿਆ। ਇਦਾਂ ਦੀ ਉਹ ਜਿਵੇਂ ਚਾਲੂ ਜੀ ਆਮ ਜੀ ਰਵਾਇਤ ਵਿੱਚ ਆਮ ਅੱਜ ਦੇ ਪਾਠਕ ਨੂੰ ਮੈਂ ਜਦੋਂ ਅੱਖਰ ਬੋਲਿਆ ਉਹਨੂੰ ਵੀ ਲੱਗੂ ਵੀ ਇਹੋ ਜਿਹਾ ਕੁਝ ਹੀ ਹੁੰਦਾ, ਹੋਰ ਕਿਵੇਂ ਖਬਰ ਲਿਖੀ ਜਾਂਦੀ ਹੈ। ਪਰ ਸੁਣੋ,
ਉਸੇ ਸ਼ਖਸ ਨੇ ਕਿਹਾ ਕਿ ਹੁਣ ਮੈਂ ਤੁਹਾਨੂੰ 1981-82 ਦੇ ਅਖਬਾਰ ਦੇ ਵਿੱਚੋਂ ਹੋਲੇ ਮਹੱਲੇ ਦੀ ਰਿਪੋਰਟਿੰਗ ਉਸੇ ਅਜੀਤ ਵਿੱਚੋਂ ਪੜ੍ਹ ਕੇ ਸੁਣੋ। ਉਹਨੇ ਕਿਹਾ ਕਿ ਦੇਖੋ ਕੀ ਲਿਖਿਆ ਅਖਬਾਰ ਦੇ ਵਿੱਚ, ਅੱਜ ਹੋਲੇ ਮਹੱਲੇ ਦੇ ਪਵਿੱਤਰ ਮੌਕੇ ਉੱਤੇ ਦੁਨੀਆ ਭਰ ਦੇ ਵਿੱਚੋਂ ਸਿੱਖ ਸੰਗਤਾਂ ਨੇ ਅਨੰਦਪੁਰ ਸਾਹਿਬ ਪਹੁੰਚ ਕੇ ਆਪਣੀ ਸ਼ਰਧਾ ਤੇ ਅਕੀਦਤ ਭੇਂਟ ਕਰਦਿਆਂ ਗੁਰੂ ਘਰ ਦੀ ਪਵਿੱਤਰ ਦਹਲੀਜ਼ ਨੂੰ ਆਪਣੇ ਮੁਬਾਰਕ ਬੁੱਲ੍ਹਾਂ ਨਾਲ ਚੁੰਮਿਆ ਅਤੇ ਗੁਰੂ ਕੇ ਲੰਗਰ ਛਕਦਿਆਂ ਹੋਇਆਂ ਸਿੱਖ ਇਤਿਹਾਸ ਤੋਂ ਪ੍ਰੇਰਨਾ ਲੈਂਦਿਆਂ ਹੋਇਆਂ ਨਿਹੰਗ ਦਲਾਂ ਦੇ ਕਰਤੱਵ ਦੇਖਦਿਆਂ ਹੋਇਆਂ ਗੁਰੂ ਘਰ ਨੂੰ ਸਮਰਪਣ ਹੋਣ ਦੀ ਅਰਦਾਸ ਕਰਦਿਆਂ ਹੋਇਆਂ ਪੂਰਨ ਸ਼ਰਧਾ ਤੇ ਭਰੋਸੇ ਨਾਲ ਆਪਣੇ ਆਪ ਨੂੰ ਗੁਰਮਤ ਨੂੰ ਸਮਰਪਿਤ ਕੀਤਾ। ਸਾਰੀ ਸ਼ਬਦਾਵਲੀ ਉਹਦੀ ਜਾਣੀ ਕਿ ਇਸ ਤਰੀਕੇ ਦੀ ਸੀ ਜਿਵੇਂ ਆਪਾਂ ਕਿਸੇ ਢਾਡੀ ਦਰਬਾਰ ਦੇ ਵਿੱਚ ਬੈਠੇ ਹੋਈਏ। ਉਹ ਖਬਰ ਪੜ੍ਹਨ ਮੌਕੇ ਉਸ ਖਬਰ ਨੂੰ ਜਦੋਂ ਪੜ੍ਹਿਆ ਹੋਣਾ ਕਿਸੇ ਨੇ, ਦੂਰ ਦਰਾਡੇ ਪਿੰਡ 'ਚ ਬੈਠੇ ਨੇ, ਜਾਂ ਜਦੋਂ ਉਸ ਖਬਰ ਨੂੰ ਸੁਣਿਆ ਹੋਣਾ ਕਿਸੇ ਨੇ, ਉਹ ਬੰਦੇ ਦੇ ਧੌਰ ਅੰਦਰ ਤੱਕ ਕੀ ਲਿਆ ਹੋਣਾ, ਉਹਦੇ ਅੰਦਰ ਗਿਆ ਹੋਣਾ ਧਰਮ ਪ੍ਰਤੀ ਸ਼ਰਧਾ, ਆਸਥਾ, ਵਿਸ਼ਵਾਸ, ਭਰੋਸਾ। ਤੇ ਇਸ ਤਰੀਕੇ ਨਾਲ ਉਸ ਮੌਕੇ ਦੇ ਸਾਡੇ ਅਖਬਾਰਾਂ ਦੇ ਵਿੱਚ ਲਿਖਣ ਵਾਲੇ ਪੱਤਰਕਾਰ ਤੇ ਅਖਬਾਰ ਨੂੰ ਪੜ੍ਹਨ ਵਾਲਾ ਪਾਠਕ ਤੇ ਸੁਣਨ ਵਾਲੇ ਸਰੋਤੇ ਆਪਣੇ ਆਪ 'ਚ ਸੁੱਤੇ ਸਿੱਧੀ ਗੁਰਮਤ ਦੇ ਧਾਰਨੀ ਹੁੰਦੇ ਰਹਿੰਦੇ ਸੀ। ਅੱਜ ਦਾ ਜਿਹੜਾ ਮੀਡੀਆ ਉਹਨੇ ਇਹ ਮੰਨ ਲਿਆ ਹੈ ਕਿ ਮੈਂ ਕੋਈ ਸਿੱਖ ਧਰਮ ਦਾ ਪ੍ਰਚਾਰਕ ਨਹੀਂ ਆ। ਜਿਹੜੇ ਸਾਡੇ ਪੰਥਕ ਕਹਾਉਂਦੇ ਅਖਬਾਰ ਨੇ, ਜਿਹੜਾ ਸਾਡਾ ਪੰਥਕ ਮੀਡੀਆ ਵਾ, ਉਹ ਵੀ ਉਹ ਸ਼ਬਦਾਵਲੀ ਵਰਤਦਾ ਜਿਹੜੀ ਆਮ ਸਧਾਰਨ ਮੀਡੀਆ ਵਰਤਦਾ। ਸਿੱਖ ਸ਼ਬਦਾਵਲੀ, ਸਿੱਖ ਪ੍ਰੇਰਨਾ ਸਰੋਤ, ਸਿੱਖਾਂ ਦੇ ਗੱਲ ਕਰਨ ਦਾ ਲਹਿਜਾ ਕੁਝ ਵੱਖਰਾ ਹੋਣਾ ਚਾਹੀਦਾ। ਸਾਨੂੰ ਇਹ ਗੱਲ ਮੰਨਣੀ ਪਊਗੀ ਕਿ ਪਿਛਲੇ 30-35 ਸਾਲਾਂ ਦੇ ਵਿੱਚ ਪੰਜਾਬੀ ਪੱਤਰਕਾਰਤਾ ਨੂੰ ਜਿਹੜਾ ਗ੍ਰਹਿਣ ਲੱਗਿਆ, ਉਹਦੇ ਕਰਕੇ ਅੱਜ ਜਿਹੜੇ ਨੌਜਵਾਨ ਪੱਤਰਕਾਰੀ ਖੇਤਰ ਵਿੱਚ ਆਏ ਨੇ, ਅੱਜ ਜਿਹੜੀ ਖਾਸ ਤੌਰ ਤੇ ਜਿਹੜੀ ਡਿਜੀਟਲ ਵਾਲੀ YouTube ਚੈਨਲਾਂ ਵਾਲੀ ਜਿਹੜੀ ਪੱਤਰਕਾਰਤਾ, ਉਹਨੇ ਬਹੁਤ ਜ਼ਿਆਦਾ ਸਾਨੂੰ ਬੁਰੀ ਤਰ੍ਹਾਂ ਘੇਰਨਾ ਸ਼ੁਰੂ ਕੀਤਾ ਹੋਇਆ। ਜਿਸ ਤਰੀਕੇ ਨਾਲ ਤਨਖਾਹ ਨੂੰ ਸਜ਼ਾ ਦੱਸ ਕੇ ਸਾਡੀਆਂ ਸੰਸਥਾਵਾਂ ਦੇ ਪ੍ਰਤੀ ਘੇਰਣਾ ਤੇ ਨਫ਼ਰਤ ਪੈਦਾ ਕਰਨ ਵਾਲਾ ਇੱਕ ਵਰਤਾਰਾ ਵੱਧ ਫੁੱਲ ਰਿਹਾ, ਕਿਉਂਕਿ ਆਮ ਨੌਜਵਾਨ ਜਿਹਦੀ 15 ਤੋਂ 25 ਸਾਲ ਦੇ ਵਿਚਾਲੇ ਉਮਰ ਆ, ਜਦੋਂ ਇਹ ਚੈਨਲਾਂ ਵਾਲੇ ਚੀਕ ਕੇ ਕਹਿੰਦੇ ਨੇ ਕਿ ਦੇਖੋ ਜੀ ਇਹਨਾਂ ਨੇ ਐਡੇ ਗੁਨਾਹਗਾਰ ਬਾਦਲਾਂ ਨੂੰ ਅਕਾਲ ਤਖਤ ਸਾਹਿਬ ਵਿਖੇ ਬੁਲਾਉਣ ਦੇ ਅਰਥ ਇਹ ਬਿਲਕੁਲ ਨਹੀਂ ਹੈ ਕਿ ਉਹਨਾਂ ਨੂੰ ਕਿਸੇ ਨੇ ਉੱਥੇ ਫਾਹੇ ਟੰਗ ਦੇਣਾ। ਜਿਹੜੀ ਸਾਡੇ ਧਰਮ ਦੀ ਮਰਿਆਦਾ ਉਹਦੇ ਅਨੁਸਾਰ ਕਾਰਵਾਈ ਹੋਣੀ ਹੈ, ਪਰ ਸਾਡੇ ਭਾਈਚਾਰੇ ਨੂੰ ਮਿਸਗਾਈਡ ਕੀਤਾ ਜਾ ਰਿਹਾ ਔਰ ਇਹਦੇ ਨਤੀਜੇ ਬੜੇ ਗੁੰਮਰਾਹਕੁੰਨ ਨਿਕਲਣਗੇ, ਇਹਦੇ ਨਤੀਜੇ ਬੜੇ ਖਤਰਨਾਕ ਨਿਕਲਣਗੇ, ਕਿਉਂਕਿ ਸਾਡੇ 15 ਤੋਂ 25 ਸਾਲ ਦੇ ਵਿਚਾਲੇ ਵਾਲੀ ਜਵਾਨੀ ਨੂੰ ਧਾਰਮਿਕ ਤੌਰ ਦੇ ਉੱਤੇ ਭੜਕਾਹਟ ਪੈਦਾ ਕਰਨ ਦੇ ਲਈ ਇਸ ਵੇਲੇ ਮੀਡੀਆ, ਮੈਂ ਫਿਰ ਦੱਸਣਾ ਚਾਹੁੰਦਾ ਕਿ ਜਦੋਂ ਕਿਸਾਨ ਸੰਘਰਸ਼ ਚੱਲਿਆ ਉਦੋਂ ਵੀ ਇਸੇ ਮੀਡੀਆ ਨੇ ਬਹੁਤ ਲਾਂਬੂ ਲਾਏ ਸੀ। ਆਮ ਸਧਾਰਨ ਜੇ ਪਿੰਡੂ ਬੰਦੇ ਨੂੰ ਘੇਰ ਕੇ ਉਹਨੂੰ ਫੜ ਕੇ ਲੱਗ ਜਾਣਾ ਕਰਨ ਕਿ ਚੱਕ ਦਿਓਗੇ, ਚੜਾ ਦਿਓਗੇ ਦਿੱਲੀ ਤੇ, ਉਹ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਅਸੀਂ ਕਿਹੋ ਜਿਹਾ ਜਵਾਬ ਦੇਣਾ। ਸੋ ਇਸ ਮੌਕੇ ਫਿਰ ਸਾਡੀ ਇਹ ਕੌਮੀ ਜ਼ਿੰਮੇਵਾਰੀ ਬਣਦੀ ਆ ਕਿ ਸਿੱਖ ਰਵਾਇਤਾਂ ਬਾਰੇ, ਸਿੱਖ ਪਰੰਪਰਾਵਾਂ ਬਾਰੇ ਸਾਡੇ ਭਾਈਚਾਰੇ ਨੂੰ ਚੰਗੀ ਤਰ੍ਹਾਂ ਸਮਝਾਇਆ ਦੱਸਿਆ ਜਾਵੇ। ਹੁਣ ਇਸ ਦੇ ਨਾਲ ਜਿਹੜਾ ਅਕਾਲ ਤਖਤ ਸਾਹਿਬ ਦੀ ਪ੍ਰਕਿਰਿਆ, ਇਹਦੇ ਬਾਰੇ ਸਾਡੇ ਵਿੱਚ ਚਰਚਾ ਚੱਲਣੀ ਚਾਹੀਦੀ ਕਿ ਕਿਵੇਂ ਜਦੋਂ ਕੋਈ ਬੰਦੇ ਨੂੰ ਸੰਮਨ ਕੀਤਾ ਜਾਂਦਾ, ਉਹਦੇ ਅਰਥ ਕੋਈ ਇਹ ਨਹੀਂ ਵੀ ਉਹਨੂੰ ਉੱਥੇ ਪੁੱਠਾ ਟੰਗ ਦੇਣਾ ਜਾਂ ਕੋਈ ਇਹੋ ਜਿਹੀ ਗੜਬੜ ਆ। ਉਹਦੇ ਅਰਥ ਇਹ ਨੇ ਕਿ ਉਸ ਬੰਦੇ ਦਾ ਪੂਰਾ ਪੱਖ ਸੁਣਿਆ ਜਾਏਗਾ, ਫਿਰ ਸਾਡਾ ਧਰਮ, ਸਾਡੀ ਕੌਮ, ਸਾਡਾ ਇਤਿਹਾਸ, ਸਾਡਾ ਫਲਸਫਾ ਸਾਨੂੰ ਕੀ ਕਹਿੰਦਾ, ਉਹਦੇ ਹਿਸਾਬ ਨਾਲ ਸਾਰੀ ਜਿਹੜੀ ਚਰਚਾ ਉਹ ਹੋਣੀ ਹੈ। ਇਹ ਗੱਲ ਬਿਲਕੁਲ ਉਵੇਂ ਨਹੀਂ ਹੈ ਜਿਵੇਂ ਭਾਰਤੀ ਕਾਨੂੰਨ ਜਾਂ ਕੋਈ ਹੋਰ ਚੀਜ਼ ਜਿਹੜੀ ਆ ਉਹ ਚੱਲਦੀ ਹੈ। ਖੈਰ, ਇਹਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋਰ ਵੀ ਚਰਚਾ ਕਰਾਂਗੇ, ਪਰ ਇੱਥੇ ਇੱਕ ਖਬਰ ਜਿਹੜੀ ਜ਼ਿਆਦਾ ਜ਼ਰੂਰੀ ਆ ਉਹਦੇ ਵੱਲ ਨੂੰ ਧਿਆਨ ਮੋੜੀਏ ਕਿ ਕੈਲਗਰੀ ਦੇ ਵਿੱਚ ਜਿਹੜੀ ਆ ਕਿਸੇ ਮੰਦਿਰ ਦੇ ਉੱਤੇ ਬੇਅਦਬੀ ਹੋਈ, ਉਹਦਾ ਇੱਥੇ ਇੰਡੀਆ 'ਚ ਬੜਾ ਰੌਲਾ ਪਾਇਆ ਜਾ ਰਿਹਾ ਤੇ ਉਸ ਦੇ ਬਾਰੇ ਆਮ ਤੌਰ ਦੇ ਉੱਤੇ ਜਿਵੇਂ ਲੋਕਾਂ ਨੂੰ ਲੱਗਦਾ ਹੁੰਦਾ ਸਭ ਨੂੰ ਕਿ ਇਹਦੇ ਪਿੱਛੇ ਇੰਡੀਅਨ ਏਜੰਸੀਆਂ ਦਾ ਹੀ ਹੱਥ ਹੋਊਗਾ। ਕਿਸੇ ਸਿੱਖ ਨੂੰ ਜਾਂ ਕਿਸੇ ਵੀ ਹੋਰ ਬੰਦੇ ਨੂੰ ਕੋਈ ਬਿਪਤਾ ਨਹੀਂ ਪਈ ਹੋਈ। ਹੁਣ ਉੱਥੇ ਅਸਲ ਵਿੱਚ ਖਾਲਿਸਤਾਨ ਰੈਫਰੈਂਡਮ ਦੀ ਗੱਲ ਪੂਰੀ ਮਗੀ ਹੋਈ ਆ
ਤੇ ਜਿਹੜੀ ਭਾਰਤੀ ਨੀਤੀ ਆ ਕਿ ਸਿੱਖਾਂ ਨੂੰ, ਖਾਲਿਸਤਾਨ ਨੂੰ ਸਾਰੇ ਸੰਸਾਰ ਵਿੱਚ ਬਦਨਾਮ ਕੀਤਾ ਜਾਵੇ, ਉਹਦੇ ਲਈ ਇਹੋ ਜਿਹੇ ਕਈ ਜਿਹੜੇ ਕਾਂਡ ਨੇ ਉਹ ਕੀਤੇ ਜਾ ਸਕਦੇ ਆ ਤੇ ਕਰਨਗੇ। ਇਹਦੇ ਨਾਲ ਹੀ ਅਗਲੀ ਜਿਹੜੀ ਖਬਰ ਹੈ ਕਿ ਭਾਵੇਂ ਅਦਾਲਤਾਂ ਨੇ ਇੱਕ ਵਾਰ ਸ਼ੰਭੂ ਬਾਰਡਰ ਖੋਲਣ ਦੀ, ਕਿ ਭਾਰਤ ਦੀ ਕਿਸੇ ਵੀ ਸਰਕਾਰ ਨੂੰ ਹੱਕ ਨਹੀਂ ਹੈ ਕਿ ਉਹ ਕਿਸਾਨਾਂ ਨੂੰ ਜਾਂ ਕਿਸੇ ਨੂੰ ਵੀ ਦਿੱਲੀ ਜਾਣ ਤੋਂ ਰੋਕੇ, ਤੁਸੀਂ ਸੜਕਾਂ ਕਿਉਂ ਜਾਮ ਕੀਤੀਆਂ ਹੋਈਆਂ ਨੇ, ਇਸ ਤਰੀਕੇ ਦੀ ਗੱਲ ਆਈ ਸੀ। ਇਹ ਲੱਗਦਾ ਸੀ ਕਿ ਹੁਣ ਕਿਸਾਨਾਂ ਨੂੰ ਦਿੱਲੀ ਜਾ ਕੇ ਆਪਦੀ ਗੱਲ ਕਹਿਣ ਦਾ ਮੌਕਾ ਮਿਲੇਗਾ, ਪਰ ਉਸ ਪਾਸੇ ਨੂੰ ਤਾਂ ਗੱਲ ਗਈ ਨਹੀਂ। ਉਲਟਾ ਸੁਪਰੀਮ ਕੋਰਟ ਨੇ ਸਟੇਟਸ ਕੋ ਵੀ ਜਿਵੇਂ ਦੇ ਹਾਲਾਤ ਨੇ ਉਵੇਂ ਦੀ ਉੱਥੇ ਹਾਲਾਤ ਰਹਿਣਗੇ, ਸੜਕਾਂ ਦੇ ਉੱਤੇ ਜਿਹੜਾ ਬੈਨ ਆ ਉਹ ਨਹੀਂ ਲੱਗਣ ਦਾ ਰਾਹ ਹੈਗਾ ਉਹ ਉਵੇਂ ਰਹੂਗਾ। ਸੋ ਇੱਕ ਕਮੇਟੀ ਬਣਾਉਣ ਦੀ ਤਜਵੀਜ਼ ਆ ਕਿ ਹਰਿਆਣਾ ਪੰਜਾਬ ਸਰਕਾਰਾਂ ਤੋਂ 9 ਮੰਗੇ ਗਏ ਨੇ। ਬਾਰਡਰ ਬੰਦ ਕਰਨ ਤੇ ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਨੂੰ ਪਹਿਲਾਂ ਫਟਕਾਰ ਲਾਈ ਸੀ ਤੇ ਹੁਣ 10 ਜੁਲਾਈ ਤੋਂ ਇੱਕ ਹਫ਼ਤੇ ਦੇ ਅੰਦਰ ਅੰਦਰ ਜਿਹੜੇ ਹੁਕਮ ਦਿੱਤੇ ਸੀ ਹਾਈ ਕੋਰਟ ਨੇ ਕਿ ਸ਼ੰਭੂ ਬਾਰਡਰ ਖੋਲਿਆ ਜਾਵੇ, ਉਹ ਹੁਣ ਪਿੱਛੇ ਰਹਿ ਗਏ ਨੇ। ਸੁਪਰੀਮ ਕੋਰਟ ਨੇ ਜਿਹੜਾ ਹਾਲਾਤ ਨੇ ਉਹ ਜਿਉਂ ਦੇ ਤਿਉਂ ਰੱਖਣ ਦੇ ਹੁਕਮ ਦਿੱਤੇ ਨੇ। ਇੱਥੇ ਸਾਡੇ ਭਾਰਤੀ ਚੈਨਲਾਂ ਦੇ ਉੱਤੇ ਅੱਜ ਕਾਵੜੀਆ ਜਿਹੜਾ ਇਹ ਹਰ ਸਾਲ ਉਹ ਕਰਦੇ ਆ, ਜਿਹਦਾ ਰੌਲਾ ਪਿਛਲੇ ਦਿਨ ਸੁਪਰੀਮ ਕੋਰਟ ਤੱਕ ਗਿਆ, ਕਿਉਂਕਿ ਦੁਕਾਨਾਂ ਦੇ ਨਾਂ ਹਿੰਦੂ ਅਤੇ ਮੁਸਲਮਾਨਾਂ ਨੂੰ ਆਪੋ ਆਪਣੇ ਨਾਂ ਲਿਖਣੇ ਪੈਣਗੇ। ਇਸ ਆਦੇਸ਼ ਦੇ ਉੱਤੇ ਕਾਫੀ ਚਰਚਾ ਛਿੜੀ ਤੇ ਇਸ ਗੱਲ ਦੇ ਨਾਲ ਅੱਜ ਕੱਲ ਥਾਂ ਤੋਂ ਵੀਡੀਓਜ਼ ਆ ਰਹੀਆਂ ਨੇ ਕਿ ਕਾਵੜੀਆਂ ਜਿਹੜਾ ਜਥਾ ਜਾਂ ਇਹਨਾਂ ਦਾ ਜਾਂਦਾ, ਉਹ ਥਾਂ ਦੇ ਉੱਤੇ ਕਿਸੇ ਨਾ ਕਿਸੇ ਬਹਾਨੇ ਤੋੜ ਫੋੜ ਕਰ ਰਹੇ ਨੇ, ਕੁੱਟ ਕਟਾਪੇ ਕਰ ਰਹੇ ਨੇ। ਔਰ ਇਸ ਮਾਰ ਧਾੜ ਦੇ ਅਰਥ ਇਹ ਨੇ ਕਿ ਹਿੰਦੂ ਤਵੀ ਜਜ਼ਬੇ ਨੂੰ, ਉਹਨਾਂ ਦੀ ਅੰਦਰਲੀ ਦਲੇਰੀ ਨੂੰ, ਉਹਨਾਂ ਨੂੰ ਅੰਦਰੋਂ ਕੁਝ ਬਣ ਜਾਣ ਦੇ ਲਈ ਕਿ ਡਰਨਾ ਡਰਨਾ ਨਹੀਂ ਕਿਸੇ ਤੋਂ, ਆਪਣਾ ਰਾਜ ਆ, ਇਸ ਤਰੀਕੇ ਦੀ ਭਾਵਨਾ ਨਾਲ ਭਰਨ ਦੇ ਯਤਨ ਹੋ ਰਹੇ ਨੇ। ਔਰ ਇਹ ਸਾਰਾ ਕੁਝ ਜਿਹੜਾ ਹੈਗਾ ਇਹਦੇ ਬਾਰੇ ਮੀਡੀਆ ਦਾ ਇੱਕ ਬਹੁਤ ਵੱਡਾ ਹਿੱਸਾ ਸਪੋਰਟ ਵਿੱਚ ਆ ਕਿ ਇਹ ਬਿਲਕੁਲ ਹਿੰਦੂ ਤਵੀ ਏਜੰਡਾ ਠੀਕ ਚੱਲ ਰਿਹਾ, ਜਦੋਂ ਕਿ ਨਾਲ ਦੀ ਨਾਲ ਜਿਹੜੇ ਮਨੁੱਖਤਾ ਜਾਂ ਇਨਸਾਨੀਅਤ ਨੂੰ ਤਰਜੀਹ ਦੇਣ ਵਾਲੇ ਨੇ ਉਹ ਹੁਣ ਚਰਚਾ ਫੇਰ ਛੇੜ ਰਹੇ ਨੇ ਕਿ ਕਿਸੇ ਵੇਲੇ ਹਿੰਦੂ ਪਾਣੀ ਮੁਸਲਮਾਨ ਪਾਣੀ ਦਾ ਰੌਲਾ ਹੁੰਦਾ ਸੀ, ਪਰ ਅੱਜ ਜਦੋਂ ਕਿ ਸਦੀਆਂ ਬੀਤ ਗਈਆਂ ਨੇ, ਅੱਜ ਜਦੋਂ ਕਿ ਸਾਰੇ ਸੰਸਾਰ ਦੇ ਵਿੱਚ ਕੋਈ ਇੱਕ ਦੂਜੇ ਦੀ ਜਾਤ ਬਰਾਦਰੀ ਨੂੰ ਨਹੀਂ ਬਾਹਲਾ ਪੁੱਛਦਾ ਕਿਸ ਦਾ, ਸਾਰਾ ਜਿਹੜਾ ਸੰਸਾਰ ਆ ਇੱਕ ਪਿੰਡ ਬਣਦਾ ਜਾ ਰਿਹਾ, ਇਸ ਦੌਰ ਦੇ ਵਿੱਚ ਇੰਡੀਆ ਜਿਹੜਾ ਹੈ ਉਹ ਪਿੱਛੇ ਨੂੰ ਜਾ ਰਿਹਾ ਤੇ ਜਾਣੀ ਕਿ ਹਿੰਦੂ ਪਾਣੀ ਮੁਸਲਮਾਨ ਪਾਣੀ ਵਾਲੇ ਪਾਸੇ ਨੂੰ ਸਾਰੀ ਗੱਲ ਜਿਹੜੀ ਹੈਗੀ ਆ ਉਹ ਪਿੱਛੇ ਨੂੰ ਮੁੜ ਰਹੀ ਹੈ। ਪਰ ਇਸ ਸਾਰੇ ਕਾਸੇ ਦੇ ਉੱਤੇ ਸਾਡੀ ਜਿਹੜੀ ਗੱਲ ਜਿੱਥੇ ਮਤਲਬ ਜਾ ਕੇ ਸਾਨੂੰ ਕਰਨੀ ਬਣਦੀ ਹੈ ਉਹ ਇਹ ਹੈ ਕਿ ਇੱਕ ਪਾਸੇ ਤਾਂ ਇਸੇ ਲੋਕ ਸਭਾ ਦੇ ਵਿੱਚ ਇਹ ਗੱਲ ਆਖੀ ਗਈ ਕਿ ਸਾਰੇ ਭਾਰਤ ਨਾਲੋਂ, ਸਾਰੇ ਭਾਰਤ ਦੇ ਵਿੱਚੋਂ ਸਭ ਤੋਂ ਵੱਧ ਜਿਹੜੀਆਂ ਜੰਗੀ ਵਿਧਵਾਵਾਂ ਨੇ ਉਹ ਕਿੱਥੇ ਨੇ? ਪੰਜਾਬ 'ਚ। ਯਾਨੀ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਭਾਰਤ ਦੀ ਰਾਖੀ ਕਰਦੇ ਹੋਏ ਲੋਕ ਆਪਦੀਆਂ ਜਾਨਾਂ ਵਾਰ ਗਏ। ਦੂਜੀ ਗੱਲ, ਇਸੇ ਭਾਰਤ ਵਿੱਚ, ਇਸੇ ਮੁਲਕ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਕਿ ਸਾਰੇ ਸੰਸਾਰ ਦੇ ਵਿੱਚ ਭਿਖਾਰੀਆਂ ਵਾਂਗੂ ਕਟੋਰਾ ਫੜ ਕੇ ਇੰਡੀਆ ਤੁਰਿਆ ਫਿਰਦਾ ਸੀ, ਇੰਡੀਆ ਦੇ ਪ੍ਰਾਈਮ ਮਿਨਿਸਟਰ ਤੁਰੇ ਫਿਰਦੇ ਸੀ। ਪਰ ਇਸ ਮੌਕੇ ਪੰਜਾਬ ਨੇ ਬੇਸ਼ੱਕ ਆਪਣੇ ਆਪ ਨੂੰ ਬਰਬਾਦ ਕਰ ਲਿਆ, ਪਰ ਪੰਜਾਬ ਨੇ ਭਾਰਤ ਦਾ ਜਿਹੜਾ ਕਟੋਰਾ ਸੀ ਉਹ ਮਾਲਾ ਮਾਲ ਕਰਤਾ। ਜਾਣੀ ਕਿ ਭਾਰਤ ਨੂੰ ਅਨਾਜ ਨਾਲ ਕਿਹਨੇ ਰਜਾਇਆ? ਪੰਜਾਬ ਨੇ। ਜੇ ਪੰਜਾਬ ਤੇ ਭਾਰਤ ਉੱਤੇ ਹਮਲਾ ਹੋਇਆ, ਸਭ ਤੋਂ ਵੱਧ ਸ਼ਹਾਦਤਾਂ ਜਾਨਾਂ ਕਿਹਨਾਂ ਨੇ ਵਾਰੀਆਂ? ਪੰਜਾਬ ਨੇ। ਪਰ ਜਦੋਂ ਪੰਜਾਬ ਨੂੰ ਕੁਝ ਦੇਣਾ ਹੁੰਦਾ ਉਦੋਂ ਕੀ ਹੁੰਦਾ ਕਿ ਪਿੱਛੇ ਜੇ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਨੇ ਲੋਕ ਸਭਾ ਦੇ ਵਿੱਚ ਜਦੋਂ ਪਹਿਲੀ ਵਾਰ ਬੋਲਣਾ ਚਾਹਿਆ ਤਾਂ ਉੱਥੇ ਉਹਨੇ ਕਿਹਾ ਕਿ ਸਾਨੂੰ ਤਾਂ ਲੱਗਦਾ ਜਿਵੇਂ ਭਾਰਤ ਮੁਲਕ ਦਾ ਪੰਜਾਬ ਹਿੱਸਾ ਹੀ ਨਾ ਹੋਵੇ। ਸਾਨੂੰ ਤਾਂ ਬੜੀ ਵਾਰ ਇਉਂ ਲੱਗਦਾ ਕਿ ਪੰਜਾਬ ਨੂੰ ਤੁਸੀਂ ਵੱਖਰਾ ਹੀ ਸਮਝਿਆ ਹੋਇਆ ਵੀ ਇਹਦਾ ਤਾਂ ਜੀ ਕੋਈ ਪੰਜਾਬ ਨਾਲ, ਭਾਰਤ ਨਾਲ ਕੋਈ ਹਿੱਸਾ ਹੀ ਨਹੀਂ। ਹੁਣ ਇਹ ਗੱਲ ਤਾਂ ਉਹੀ ਹੈ ਜਿਹੜੀ ਆਪਾਂ ਕਹਿੰਦੇ ਆ ਰਹੇ ਹਾਂ ਕਿ ਜੰਗ ਹਿੰਦ ਪੰਜਾਬ ਦਾ ਜਾਂ ਪੰਜਾਬ ਇੱਕ ਵੱਖਰਾ, ਆਪਾਂ ਤਾਂ ਇਹ ਕਹਿੰਦੇ ਆ ਰਹੇ ਹਾਂ ਕਿ ਦੇਸ਼ ਪੰਜਾਬ ਹੁੰਦਾ ਸੀ। ਔਰ ਜਿਹੜੀ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਬਾਗਾਂ ਛੱਡਦੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ, ਮੇਰੇ ਦੇਸ਼ ਤੇ ਬਣੀਆਂ ਭੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ ਉੱਤੇ। ਉਹਦੇ ਵਿੱਚ ਦੇਸ਼ ਨੂੰ ਪੰਜਾਬ ਨੂੰ ਇੱਕ ਪੂਰਾ ਦੇਸ਼ ਕਿਹਾ ਹੋਇਆ।
ਸੋ ਜਿਹੜੀ ਗੱਲ ਅਸੀਂ ਪੰਥਕ ਤੌਰ ਦੇ ਉੱਤੇ ਇੰਨੇ ਲੰਮੇ ਅਰਸੇ ਤੋਂ ਕਹਿੰਦੇ ਆ ਰਹੇ ਹਾਂ, ਜਦੋਂ ਉਹੀ ਗੱਲ ਲੋਕ ਸਭਾ ਦੇ ਵਿੱਚ ਖੜ ਕੇ ਕਾਂਗਰਸ ਦੇ ਲੀਡਰ ਨੂੰ MP ਆ ਲੁਧਿਆਣੇ ਤੋਂ, ਉਹਨੇ ਜਦੋਂ ਇਹ ਗੱਲ ਰਾਜਾ ਵੜਿੰਗ ਨੇ ਆਖੀ ਕਿ ਸਾਨੂੰ ਵਾਰ-ਵਾਰ ਇਹ ਗੱਲ ਦਾ ਅਹਿਸਾਸ ਕਰਾਇਆ ਜਾਂਦਾ ਤੇ ਸਾਨੂੰ ਲੱਗਦਾ ਵੀ ਜਿਵੇਂ ਤੁਸੀਂ ਇਹ ਸਮਝਦੇ ਹੋ ਕਿ ਜਿਹੜਾ ਪੰਜਾਬ ਆ ਉਹ ਤਾਂ ਭਾਰਤ ਦਾ ਹਿੱਸਾ ਹੀ ਨਹੀਂ। ਉਹੋ ਜਿਹੀ ਗੱਲ ਅੱਜ ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਹਰਪਾਲ ਸਿੰਘ ਨੇ ਕਹੀ ਆ ਕਿ ਜਿਹੜਾ ਬਜਟ ਆਇਆ ਉਹ ਪੰਜਾਬ ਵਿਰੋਧੀ ਆ। ਤੇ ਇਸ ਤਰ੍ਹਾਂ ਦੀ ਗੱਲ ਦੇ ਅਰਥ ਜਿਹੜੇ ਆ ਉਹ ਇਹੀ ਹੈ ਕਿ ਜਿਹੜੇ ਭਾਰਤੀ ਮੁੱਖ ਧਾਰਾ ਨੂੰ ਪੂਰਨ ਤੌਰ ਤੇ ਸਮਰਪਿਤ ਲੋਕ ਨੇ ਪੰਜਾਬ ਦੇ, ਚਾਹੇ ਉਹ ਕਾਂਗਰਸ ਦੇ ਲੀਡਰ ਨੇ ਚਾਹੇ ਆਮ ਆਦਮੀ ਪਾਰਟੀ ਦੇ ਲੀਡਰ ਨੇ, ਹੁਣ ਉਹਨਾਂ ਨੂੰ ਵੀ ਇਹ ਗੱਲ ਚੰਗੀ ਤਰ੍ਹਾਂ ਚਾਨਣ ਹੁੰਦਾ ਜਾ ਰਿਹਾ ਕਿ ਪੰਜਾਬ ਨੂੰ ਦਿੱਲੀ ਵਾਲੇ ਇੱਕ ਬਸਤੀ ਵਾਂਗੂ ਲੁੱਟ ਰਹੇ, ਪੰਜਾਬ ਨੂੰ ਕੁਝ ਵੀ ਦਿੱਤਾ ਨਹੀਂ ਜਾ ਰਿਹਾ, ਜਿਵੇਂ ਪੰਜਾਬ ਨੇ ਕੋਈ ਗੁਨਾਹ ਕਰ ਲਿਆ ਹੋਵੇ ਵੋਟਾਂ ਮੌਕੇ BJP ਦੇ ਉਮੀਦਵਾਰ ਨਹੀਂ ਜਿਤਾਈ। ਸੋ ਪੰਜਾਬ ਨੂੰ ਇਸ ਵਾਰੀ ਬਜਟ ਦੇ ਰਾਹੀਂ ਜਿਹੜਾ ਸਜ਼ਾ ਲਾਈ ਗਈ ਆ ਵੀ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ, ਤੁਸੀਂ ਸਾਡਾ ਵਿਰੋਧ ਕਰਦੇ ਹੋ। ਇੱਕ ਪਾਸੇ ਤਾਂ ਕਹਿੰਦੇ ਸੀ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਆਂਗੇ, ਪਰ ਅੱਜ ਜਿਹੜਾ ਬਜਟ ਦਾ ਸਾਰਾ ਵੇਰਵਾ ਸਾਹਮਣੇ ਆਇਆ ਉਹਦੇ ਚੋਂ ਸਾਫ਼ ਆਇਆ ਕਿ ਜਿਹੜੀਆਂ ਪਹਿਲਾਂ ਸਬਸਿਡੀਜ਼ ਦਿੱਤੀਆਂ ਜਾਂਦੀਆਂ ਸੀ ਕਿਸਾਨੀ ਨਾਲ ਸੰਬੰਧਿਤ ਲੋਕਾਂ ਨੂੰ, ਉਹ ਘਟਾ ਦਿੱਤੀਆਂ, ਜਾਣੀ ਕਿ ਹੁਣ ਖੇਤੀ ਜਿਹੜੀ ਆ ਕਰਨੀ ਹੋਰ ਮਹਿੰਗੀ ਹੋ ਜੂ। ਜਦੋਂ ਖੇਤੀ ਹੋਰ ਮਹਿੰਗੀ ਹੋ ਜੂ, ਅਨਾਜ ਦਾ ਪੂਰਾ ਰੇਟ ਨਹੀਂ ਮਿਲਣਾ, ਤਾਂ ਕਿਸਾਨੀ ਨੂੰ ਲੋਕਾਂ ਨੂੰ ਇਸ ਪਾਸੇ ਨੂੰ ਧੱਕਿਆ ਜਾ ਰਿਹਾ ਕਿ ਤੁਸੀਂ ਆਪੇ ਹੀ ਖੇਤੀ ਨੂੰ ਇੱਕ ਧੰਦਾ ਜਿਹੜਾ ਲਾਹੇਵੰਦ ਧੰਦਾ ਉਹ ਨਾ ਮੰਨੋ ਤੇ ਇਹਨੂੰ ਛੱਡ ਕੇ ਪਾਸੇ ਹੋ। ਸੋ ਭਾਰਤੀ ਹਕੂਮਤ ਨੇ ਕਿਸਾਨੀ ਨਾਲ ਜੁੜੀ ਹੋਈ ਸਾਰੀ ਜਿਹੜੀ ਆਬਾਦੀ ਆ ਉਹਦੇ ਕੋਲੋਂ ਧੰਦਾ ਖੂਨ ਦਾ ਜਿਹੜਾ ਜੁਗਾੜ ਹੈ ਉਹ ਇਸ ਬਜਟ ਦੇ ਰਾਹੀਂ ਪੂਰਾ ਸਿਰੇ ਚਾੜ ਦਿੱਤਾ। ਦੂਜੇ ਪਾਸੇ ਇੰਡਸਟਰੀ ਆ, ਉਦਯੋਗ ਆ, ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਵੱਡੀ ਇੰਡਸਟਰੀ ਪਹਿਲਾਂ ਵੀ ਨਹੀਂ, ਜਿਹੜੀ ਮਾੜੀ ਮੋਟੀ ਚੱਲਦੀ ਸੀ ਉਹ ਹਿਮਾਚਲ ਹਰਿਆਣੇ ਤੇ ਹੋਰ ਸੂਬਿਆਂ ਨੂੰ ਭੱਜੀ ਜਾ ਰਹੀ ਹੈ। ਪੰਜਾਬ ਦੀ ਧਰਤੀ ਪੂਰੀ ਤਰ੍ਹਾਂ ਬੰਜਰ ਬਣਾ ਦਿੱਤੀ ਗਈ ਹੈ। ਜਿਹੜੀ ਪੰਜਾਬ ਦੇ ਵਿੱਚ ਬਿਮਾਰੀਆਂ ਦਾ ਦਰਿਆ ਵਾ, ਇੱਥੇ ਹੈਪੇਟਾਈਟਸ C ਵਰਗੇ ਜਾਂ ਹੋਰ ਬਹੁਤ ਸਾਰੇ ਇਹੋ ਜਿਹੇ ਰੋਗ ਨੇ ਜਿਹੜੇ ਸਿਰਫ ਪੰਜਾਬ ਦੇ ਗੰਦੇ ਮਲੀਨ ਪਾਣੀ ਕਰਕੇ ਇੱਥੇ ਹੋਏ ਨੇ। ਇਸ ਸਾਰੇ ਕਾਸੇ ਦੇ ਵਿੱਚ ਪੰਜਾਬ ਦੇ ਹੱਕ ਵਿੱਚ ਜਿਹੜੇ ਪਹਿਲਾਂ ਬੋਲਦੇ ਕਰਦੇ ਰਹੇ ਉਹਨਾਂ ਨੂੰ ਤਾਂ ਅੱਤਵਾਦੀ, ਪਾਕਿਸਤਾਨ ਦੇ ਏਜੰਟ ਤੇ ਦਹਿਸ਼ਤਗਰਦ ਕਹਿ ਕੇ ਟਾਰਗੇਟ ਕਰ ਲਿਆ ਜਾਂਦਾ ਸੀ। ਪਰ ਹੁਣ ਜਦੋਂ ਅੱਤ ਹੋ ਗਈ, ਆ ਜਿਹੜੇ ਲੋਕ ਹੁਣ ਬੋਲ ਰਹੇ ਨੇ ਨਾ, ਇਹੀ ਕਾਂਗਰਸ, ਇਹੀ ਆਮ ਆਦਮੀ ਪਾਰਟੀ, ਇਹੀ BJP ਤੇ ਉਹੀ ਸਾਰੀਆਂ ਜਮਾਤਾਂ, ਇਹ ਉਹੀ ਨੇ ਜਿਨ੍ਹਾਂ ਨੇ ਹਰ ਉਸ ਸਿੱਖ ਦਾ ਵਿਰੋਧ ਕੀਤਾ ਹੈ, ਜਿਹਨੇ ਜਦੋਂ ਵੀ ਉਹਨੇ ਕਿਤੇ ਪੰਥ ਲਈ, ਪੰਜਾਬ ਲਈ ਹਾਲਾ ਨਾਰਾ ਮਾਰਿਆ, ਇਹਨਾਂ ਨੇ ਉਹਨਾਂ ਨੂੰ ਟੰਗਿਆ, ਉਹਨਾਂ ਨੂੰ ਨਿੰਦਿਆ ਤੇ ਉਹਨਾਂ ਨੂੰ ਭੰਡਿਆ। ਪਰ ਅੱਜ ਦੀ ਤਰੀਕ ਵਿੱਚ ਇਹਨਾਂ ਸਾਰਿਆਂ ਨੂੰ ਇਹ ਚਾਨਣ ਹੁੰਦਾ ਜਾ ਰਿਹਾ ਕਿ ਪੰਜਾਬ ਜਿਹੜਾ ਹੈ ਉਹ ਭਾਰਤ ਦੀ ਨਜ਼ਰ ਵਿੱਚ ਇੱਕ ਇਹੋ ਜਿਹਾ ਥਾਂ ਆ ਜਿਹਦਾ ਪੂਰੀ ਤਰ੍ਹਾਂ ਬੇੜਾ ਗਰਕ ਕਰਨਾ ਚਾਹੀਦਾ। ਇੱਕ ਪਾਸੇ ਤਾਂ ਦਿੱਲੀ ਅਤੇ ਨਾਗਪੁਰ ਤੋਂ ਭਗਵੇਂ ਬ੍ਰਿਗੇਡ ਨੇ ਇਹ ਨਿਸ਼ਾਨਾ ਮਿਥਿਆ ਹੋਇਆ ਕਿ ਪੰਜਾਬ ਦੀ ਧਰਤੀ ਨੂੰ, ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰਨਾ। ਦੂਜਾ ਇਹ ਆ ਕਿ ਪੰਜਾਬ ਦੀ ਲੜਨ ਮਰਨ ਦੀ, ਅੜਨ ਦੀ ਜਿਹੜੀ ਸਮਰੱਥਾ, ਉਹਦੇ ਵਿੱਚ ਕੀ ਚੀਜ਼ ਮੇਨ ਆ, ਉਹ ਹੈਗਾ ਪੰਜਾਬ ਦੀ ਧਰਤੀ ਉੱਤੇ ਸਿੱਖ ਗੁਰੂ ਸਾਹਿਬਾਨ ਦਾ ਇੱਥੇ ਪੈਦਾ ਕੀਤਾ ਹੋਇਆ ਸਿੱਖ ਧਰਮ। ਸਿੱਖ ਧਰਮ ਦਾ ਝੰਡਾ ਜਿਹੜਾ ਹੈ ਉਹ ਇੰਨਾ ਬੁਲੰਦ ਹੈ ਕਿ ਲੋਕ ਕਹਿੰਦੇ ਆ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਇਸ ਚੀਜ਼ ਨੂੰ ਖਤਮ ਕਰਨ ਦੇ ਲਈ ਸਾਡੇ ਬਾਹਰੋਂ ਕੋਈ ਤਾਕਤ ਚੱਲੇ, ਦਿੱਲੀ ਤੋਂ ਤਾਕਤ ਚੱਲੇ, ਉਹ ਸਾਨੂੰ ਸਮਝ ਆਉਂਦੀ ਹੈ। ਸਾਨੂੰ ਸਭ ਨੂੰ ਪਤਾ ਇੱਥੇ ਡੇਰਾਵਾਦ ਨੂੰ, ਸਾਧਵਾਦ ਨੂੰ, ਪਖੰਡਵਾਦ ਨੂੰ, ਐਂਟੀ ਸਿੱਖ ਫੋਰਸਸ ਨੂੰ, ਸਿੱਖਾਂ ਕੋਲੋਂ ਸਿੱਖੀ ਛੁਡਵਾ ਕੇ ਹੋਰ ਪਾਸੇ ਤੋਰਨ ਲਈ ਭਾਰਤ ਸਰਕਾਰ ਬੜੇ ਪੈਸੇ ਖਰਚਦੀ ਹੈ, ਇਹ ਸਾਨੂੰ ਸਭ ਨੂੰ ਪਤਾ। ਪਰ ਜਦੋਂ ਇਹੀ ਸਾਰੇ ਕਾਸੇ ਦੇ ਵਿੱਚ ਨੀਲੀਆਂ ਪੱਗਾਂ ਵਾਲੇ ਅਕਾਲੀ ਜਾਂ ਪੰਥ ਨੂੰ ਸਮਰਪਿਤ ਸੰਸਥਾਵਾਂ ਦੇ ਉੱਤੇ ਬੈਠੇ ਲੋਕ ਉਹ ਸਾਰਾ ਕੁਝ ਕਰਨ ਜਿਹਦੇ ਨਾਲ ਲੋਕਾਂ ਦਾ ਭਰੋਸਾ ਸਿੱਖੀ ਵਿੱਚ ਘਟੇ, ਸਿੱਖ ਧਰਮ ਦਾ ਜਿਹੜਾ ਨਿਘਾਰ ਹੋਵੇ, ਉਦੋਂ ਸਾਨੂੰ ਇਸ ਗੱਲ ਦਾ ਸੋਚਣਾ ਬਣਦਾ ਹੈ ਕਿ ਇੱਕ ਤਾਂ ਹਮਲਾ ਹੋ ਰਿਹਾ ਬਾਹਰੋਂ, ਧਰਮ ਦੇ ਬਾਹਰੋਂ, ਪੰਜਾਬ ਦੇ ਬਾਹਰੋਂ, ਇੱਕ ਹਮਲਾ ਹੋ ਰਿਹਾ ਪੰਜਾਬ ਦੇ ਅੰਦਰੋਂ।
ਇਸ ਸਾਰੇ ਕਾਸੇ ਦੇ ਉੱਤੇ ਚਰਚਾ ਕਰਾ ਕੇ ਸਾਨੂੰ ਕੋਈ ਰਾਹ ਲੱਭਣਾ ਪਊ। ਇਸ ਮੌਕੇ ਅਕਾਲੀ ਲੀਡਰਸ਼ਿਪ ਸਾਡੇ ਸਾਰਿਆਂ ਦੀ ਨਜ਼ਰ 'ਚ ਬਿਲਕੁਲ ਗਰਕ ਚੁੱਕੀ ਹੈ ਤੇ ਇਹ ਵੀ ਗੱਲ ਪੱਕੀ ਆ ਕਿ ਸਾਨੂੰ ਨਵੀਂ ਲੀਡਰਸ਼ਿਪ ਦੀ ਲੋੜ ਆ। ਪਰ ਨਵੀਂ ਲੀਡਰਸ਼ਿਪ ਜਿਹੜੀ ਪੰਥ ਨੂੰ, ਪੰਜਾਬ ਨੂੰ ਪ੍ਰਵਾਨ ਹੋਵੇ, ਉਹ ਕਿੱਥੋਂ ਆਊਗੀ? ਇਸ ਮੌਕੇ ਬਹੁਤ ਸਾਰੇ ਆਗੂ, ਬਹੁਤ ਸਾਰੀਆਂ ਧਿਰਾਂ ਤੇ ਬਹੁਤ ਸਾਰੇ ਧੜੇ ਪੂਰਨ ਤੌਰ ਦੇ ਉੱਤੇ ਥਾਪੀਆਂ ਮਾਰਦੇ ਦਿਖ ਰਹੇ ਨੇ, ਜਿਨ੍ਹਾਂ ਨੂੰ ਲੱਗਦਾ ਕਿ ਸਾਡਾ ਦਾ ਲੱਗ ਜਾਣਾ। ਜਿਸ ਤਰੀਕੇ ਨਾਲ ਇੱਕ ਬਿਲਕੁਲ ਨਵੀਂ ਧਿਰ ਆਮ ਆਦਮੀ ਪਾਰਟੀ ਉਭਰੀ, 92 ਵਿਧਾਇਕ ਲੈ ਕੇ ਆਰਾਮ ਨਾਲ ਸੱਤਾ ਹੰਢਾ ਰਹੀ ਆ, ਉਵੇਂ ਹੁਣ ਹੋਰਾਂ ਨੂੰ ਵੀ ਲੱਗਿਆ ਹੋਇਆ ਜਿਵੇਂ ਪੰਜਾਬ ਇੱਕ ਸੁੰਨੀ ਭਾਈ ਸ਼ਾਮਲਾਟ ਹੋਵੇ ਵੀ ਚਾਰ ਕਦਮ ਗੱਜੇ ਜੇ ਮਾਰੋ ਤੇ ਇਹਨਾਂ ਲੋਕਾਂ ਨੂੰ ਭਰਮਾਓ ਤੇ ਵੋਟਾਂ ਲੈ ਕੇ ਸਰਕਾਰ ਬਣਾ ਲਾਂਗੇ। ਇਸ ਖੇਡ ਦੇ ਵਿੱਚ ਅਸੀਂ ਸਾਫ਼ ਤੌਰ ਤੇ ਦੱਸਣਾ ਚਾਹੁੰਦੇ ਆ ਕਿ ਜਿਨ੍ਹਾਂ ਧਿਰਾਂ ਨੇ ਦਿੱਲੀ ਵਾਲਿਆਂ ਦੇ ਮਗਰ ਲੱਗ ਕੇ ਪੰਜਾਬ ਨੂੰ ਤੇ ਪੰਥ ਨੂੰ ਇਸ ਹਾਲਾਤ ਵਿੱਚ ਲੈ ਕੇ ਜਾਂਦਾ, ਜਿਨ੍ਹਾਂ ਨੇ ਇਹੋ ਜਿਹਾ ਮਾਹੌਲ ਸਿਰਜਿਆ ਕਿ ਪੰਜਾਬ ਦੇ ਵਿੱਚ ਅੱਜ ਨਵੀਆਂ ਧਿਰਾਂ ਨੂੰ ਲੱਗਦਾ ਕਿ ਸਾਨੂੰ ਦਾ ਲਾਉਣਾ ਚਾਹੀਦਾ, ਇਹ ਜਿਹੜੀਆਂ ਨਵੀਆਂ ਧਿਰਾਂ ਨੇ ਇਹਨਾਂ ਦੀਆਂ ਤਾਰਾਂ ਵੀ ਕਿਸੇ ਨਾ ਕਿਸੇ ਰੂਪ ਵਿੱਚ ਦਿੱਲੀ ਨਾਲ ਜੁੜੀਆਂ ਹੋਈਆਂ। ਨਵੇਂ ਅਕਾਲੀ ਦਲ ਬਣਾਉਣ ਵਾਲਿਆਂ ਤੋਂ ਜਿਹੜੇ ਲੋਕ ਆਸਾਂ ਰੱਖੀ ਫਿਰਦੇ ਨੇ, ਉਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਬੜੇ ਲੰਮੇ ਅਰਸੇ ਤੋਂ ਪਹਿਲੀਆਂ ਵਾਲੀਆਂ ਜਿਹੜੀਆਂ ਧਿਰਾਂ ਨੇ ਪੰਜਾਬ ਦੀਆਂ, ਖਾਸ ਤੌਰ ਤੇ ਅਕਾਲੀ ਦਲ, ਉਹਦਾ ਪੰਥਕ ਤੌਰ ਤੇ, ਕੌਮੀ ਤੌਰ ਦੇ ਉੱਤੇ ਲੋਕਾਂ 'ਚ ਸੱਤਿਆਨਾਸ਼ ਕਰਾਉਣਾ, ਇਹ ਵੀ ਉਸੇ ਧਿਰ ਦਾ, ਦਿੱਲੀ ਵਾਲਿਆਂ ਦਾ ਏਜੰਡਾ ਸੀ। ਤੇ ਹੁਣ ਉਹਨਾਂ ਦੀ ਥਾਂ ਉੱਤੇ ਕੌਣ ਉੱਭਰੇ, ਕੌਣ ਬਾਗਡੋਰ ਸੰਭਾਲੇ, ਇਹ ਵੀ ਉਹਨਾਂ ਦਾ, ਦਿੱਲੀ ਵਾਲਿਆਂ ਦਾ ਏਜੰਡਾ। ਪੰਜਾਬ ਨੂੰ ਬਹੁਤ ਬੁਰੀ ਤਰ੍ਹਾਂ ਚਾਰੇ ਪਾਸਿਓਂ ਘੇਰ ਕੇ ਅਗਲੇ ਆਪਦੀ ਮਰਜ਼ੀ ਦੀ ਲੀਡਰਸ਼ਿਪ ਥੋਪਣੀ ਚਾਹੁੰਦੇ। ਕੀ ਪੰਜਾਬ ਦਿੱਲੀ ਵਾਲਿਆਂ ਦੀ ਘੋੜੀ ਬਣੇਗਾ? ਕੀ ਪੰਜਾਬ ਦਿੱਲੀ ਦੀ ਥੋਪੀ ਹੋਈ ਲੀਡਰਸ਼ਿਪ ਪ੍ਰਵਾਨ ਕਰੇਗਾ? ਪਹਿਲਾਂ ਦਿੱਲੀ ਦੀ ਥੋਪੀ ਹੋਈ ਲੀਡਰਸ਼ਿਪ ਨੇ ਜੋ ਸਾਨੂੰ ਦਿਨੇ ਤਾਰੇ ਦਿਖਾਏ ਨੇ, ਅਸੀਂ ਤਾਂ ਉਹਦੇ ਪੱਟੇ ਤਾਬ ਨਹੀਂ ਆਏ। ਉਹਨੇ ਸਾਨੂੰ ਧਾਰਮਿਕ ਤੌਰ ਤੇ, ਸਮਾਜਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਆਰਥਿਕ ਤੌਰ ਤੇ ਬਹੁਤ ਵੱਡੇ ਝਟਕੇ ਲਾ ਦਿੱਤੇ। ਪਰ ਜਿਹੜੀ ਚੀਜ਼ ਨਵੀਂ ਉੱਭਰ ਕੇ ਸਾਹਮਣੇ ਆ ਰਹੀ ਹੈ, ਇਹ ਹੋਰ ਵੀ ਖਤਰਨਾਕ ਹੈ। ਜਿਵੇਂ ਕਿ ਪਿਛਲੇ ਦਿਨੀ ਆਪਾਂ ਗੱਲ ਕੀਤੀ ਸੀ ਕਿ ਸੰਤ ਭਿੰਡਰਾਂ ਵਾਲਿਆਂ ਦੀ ਬਹੁਤ ਵੱਡੀ ਕੁਰਬਾਨੀ ਆ ਤੇ ਉਹਨਾਂ ਦੇ ਭਰਾਤਾ ਦੇ ਭੋਗ ਮੌਕੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਐਲਾਨ ਕਰਤਾ। ਇੱਕ ਤਾਂ ਉਹਨਾਂ ਨੇ ਪੁਆੜਾ ਛੇੜਤਾ ਕਿ ਜੀ ਸ਼ਹੀਦਾਂ ਦੇ ਸਰਤਾਜ। ਸਰਦਾਰ ਰਾਜਦੇਵ ਸਿੰਘ ਖਾਲਸਾ ਵਕੀਲ ਨੇ, ਬੜੇ ਸਿਆਣੇ ਉਮਰ ਦੇ ਵੀ ਨੇ ਤੇ ਬੜੀਆਂ ਗੱਲਾਂ ਜਾਣਦੇ ਆ, ਪਿਛਲੇ ਖਾੜਕੂ ਲਹਿਰ ਦੇ ਕੇਸ ਲੜਦੇ ਰਹੇ ਨੇ। ਪਰ ਉਹਨਾਂ ਨੇ ਪਤਾ ਨਹੀਂ ਕਿਉਂ, ਕਿਸ ਹਿਸਾਬ ਨਾਲ ਭਾਈ ਜਸਵੀਰ ਸਿੰਘ ਰੋਡੇ ਨੂੰ ਕਹਿਤਾ ਕਿ ਜੀ ਇਹ ਸ਼ਹੀਦਾਂ ਦੇ ਸਰਤਾਜ। ਵਿਵਾਦ ਹੋਇਆ, ਬੋਲਣਾ ਪਿਆ ਪੰਥ ਨੂੰ, ਅਖੀਰ ਉਹਨਾਂ ਨੇ ਮਾਫੀ ਮੰਗੀ। ਪਰ ਇਹਦੇ ਨਾਲ ਹੀ ਉੱਥੇ ਇੱਕ ਗੱਲ ਉਹਨਾਂ ਨੇ ਕਹੀ ਕਿ ਜੀ ਨਵਾਂ ਅਕਾਲੀ ਦਲ ਬਣਨਾ ਚਾਹੀਦਾ ਤੇ ਭਾਈ ਜਸਵੀਰ ਸਿੰਘ ਰੋਡੇ ਨੂੰ ਇਹਦਾ ਪ੍ਰਧਾਨ ਥਾਪੇ ਬਗੈਰ ਗੁਜ਼ਾਰਾ ਨਹੀਂ। ਇਹ ਗੱਲ ਆਪਣੇ ਆਪ ਦੇ ਵਿੱਚ ਇੱਕ ਵਿਵਾਦ ਵਾਲੀ ਆ, ਕਿਉਂਕਿ ਭਾਈ ਜਸਵੀਰ ਸਿੰਘ ਰੋਡੇ ਇੱਕ ਪਾਸੇ ਤਾਂ ਸਿੱਖ ਸੰਘਰਸ਼ ਦੇ ਵਿੱਚ ਮੋਢੀ ਪਰਿਵਾਰ ਆ ਸੰਤ ਭਿੰਡਰਾਂ ਵਾਲਿਆਂ ਦਾ, ਉਸ ਪਰਿਵਾਰ ਦੇ ਵਿੱਚੋਂ ਨੇ ਸੰਤ ਭਿੰਡਰਾਂ ਵਾਲਿਆਂ ਦੇ ਭਤੀਜੇ ਨੇ। ਪਰ ਇਹ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਮਲੋਆ ਕ੍ਰਿਸ਼ਨ ਧਰ ਦੀ ਓਪਨ ਸੀਕ੍ਰੇਟ ਕਿਤਾਬ ਜਾਂ ਜਥੇਦਾਰ ਜਸਵੀਰ ਸਿੰਘ ਰੋਡੇ ਦੇ ਆਪਦੇ ਪੀਏ ਹਰਦੀਪ ਸਿੰਘ ਡਿਵਡਵੇ ਦੀ ਕਿਤਾਬ ਤੇ ਇਵੇਂ ਹੀ ਪੱਤਰਕਾਰ ਮਹਿੰਦਰ ਸਿੰਘ ਦੀ ਕਿਤਾਬ ਨਹੀਂ ਰੱਖੀ ਗਈ ਤੇ ਹੋਰ ਬਹੁਤ ਸਾਰੇ ਇਸ ਤਰੀਕੇ ਦੇ ਦਸਤਾਵੇਜ਼ ਨੇ ਜਿਨ੍ਹਾਂ ਰਾਹੀਂ ਭਾਈ ਜਸਵੀਰ ਸਿੰਘ ਰੋਡੇ ਉੱਤੇ ਬਹੁਤ ਸਾਰੇ ਸਵਾਲੀਆ ਨਿਸ਼ਾਨ ਲਾਏ ਗਏ। ਬੀਤੇ ਦੌਰ ਵਿੱਚ ਭਾਈ ਜਸਵੀਰ ਸਿੰਘ ਰੋਡੇ ਕੋਲ ਬੜੇ ਮੌਕੇ ਸੀ ਜਦੋਂ ਉਹ ਇਹਨਾਂ ਦੂਸ਼ਣਾਂ ਦੇ ਜਾਂ ਇਲਜ਼ਾਮਾਂ ਦੇ ਜਵਾਬ ਦੇ ਸਕਦੇ ਸੀ। ਭਾਈ ਜਸਵੀਰ ਸਿੰਘ ਰੋਡੇ ਦਾ ਇਹ ਹੱਕ ਬਣਦਾ ਕਿ ਪੰਥਕ ਤੌਰ ਦੇ ਉੱਤੇ ਕੌਮ ਨੂੰ ਉਹ ਪੂਰੀ ਸਪਸ਼ਟਤਾ ਨਾਲ ਇਹ ਗੱਲ ਦੱਸਣ ਕਿ ਮਲੋਆ ਕ੍ਰਿਸ਼ਨ ਧਰ ਨੇ ਜੋ ਕੁਝ ਕਿਹਾ ਉਹਨਾਂ 'ਚ ਕਿੰਨੀ ਕੁ ਸੱਚਾਈ ਹੈ। ਉਹ ਭਾਰਤੀ ਏਜੰਸੀਆਂ ਦਾ ਅਧਿਕਾਰੀ ਸੀ, ਪੰਥ ਉਹਦੇ ਉੱਤੇ ਕਿਉਂ ਯਕੀਨ ਕਰੇ? ਪੰਥ ਨੂੰ ਆਪਦੀ ਕੌਮ ਦੇ ਸਿੱਖ ਉੱਤੇ ਯਕੀਨ ਕਰਨਾ ਚਾਹੀਦਾ ਜਿਹਨੂੰ ਕਿਸੇ ਵੇਲੇ ਜੇਲ੍ਹ 'ਚ ਬੈਠੇ ਨੂੰ ਜਥੇਦਾਰ ਥਾਪਿਆ ਸੀ। ਅਸੀਂ
ਬਲੂਆ ਕਿਸ਼ਨਧਰ ਦੀ ਜੇ ਪੂਰੀ ਗੱਲ ਤੇ ਕਾਟੀ ਲਾ ਵੀ ਦਈਏ ਤਾਂ ਆਪਾਂ ਭਾਈ ਹਰਦੀਪ ਸਿੰਘ ਡਿਬਡਿਵੇ ਤੇ ਪੱਤਰਕਾਰ ਮਹਿੰਦਰ ਸਿੰਘ ਦੀ ਲਿਖਤ ਨੂੰ ਕੀ ਕਰੀਏ। ਸੋ ਬੜਾ ਜ਼ਰੂਰੀ ਹੈ ਕਿ ਜੋ ਇਲਜ਼ਾਮ ਜਾਂ ਜੋ ਵਾਤਾਵਰਣ ਭਾਈ ਜਸਵੀਰ ਸਿੰਘ ਰੋਡੇ ਦੇ ਖਿਲਾਫ ਸਿਰਜਿਆ ਹੋਇਆ ਉਹਦੇ ਬਾਰੇ ਉਹ ਸਪਸ਼ਟਤਾ ਕਰਨ। ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਇਸ ਦੁੱਲਟ ਨਾਂ ਦਾ ਇੱਕ ਅਫਸਰ ਹੋਇਆ ਜਿਹਨੇ ਕਸ਼ਮੀਰ ਦੇ ਵਿੱਚ ਕੰਮ ਕੀਤਾ। ਕਸ਼ਮੀਰ ਦੀ ਮਿਲੀਟੈਂਸੀ ਨੂੰ, ਮੂਵਮੈਂਟ ਨੂੰ ਕਾਬੂ ਕਰਨ ਲਈ ਉਹਨੇ ਬੜੇ ਉੱਥੇ ਜਿਹੜੇ ਸਾਲ ਲਾਏ ਨੇ। ਹੋਰ ਵੀ ਬਹੁਤ ਸਾਰੇ ਅਧਿਕਾਰੀ ਨੇ, ਪਰ ਕਸ਼ਮੀਰ ਅੱਜ ਵੀ ਭਾਵੇਂ ਜਿਹੜਾ ਹੈਗਾ ਲਟ ਮਚ ਰਿਹਾ। ਤੇ ਹੁਣ ਤਾਂ ਭਾਰਤੀ ਜਿਹੜੇ ਹਾਕਮ ਨੇ ਉਹ ਬੜਾ ਠੋਕ ਵਜਾ ਕੇ ਕਹਿ ਰਹੇ ਨੇ ਕਿ ਜਾਂ ਤਾਂ ਗੋਲੀ ਖਾਣੀ ਪਊਗੀ ਤੇ ਜਾਂ ਮਤਲਬ ਆਪਦਾ ਸ਼ਾਂਤੀ ਨਾਲ ਬੈਠੋ। ਕਸ਼ਮੀਰ ਨੂੰ ਬਹੁਤ ਬੁਰੇ ਦਿਨ ਦੇਖਣੇ ਪੈ ਰਹੇ ਨੇ। ਇਹਨਾਂ ਦਿਨਾਂ ਦੇ ਵਿੱਚ ਕਸ਼ਮੀਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਖਤਰਨਾਕ ਨੇ। ਤੇ ਇਸ ਮਾਹੌਲ ਦੇ ਵਿੱਚ ਜਦੋਂ ਕਸ਼ਮੀਰ ਦੇ ਵਿੱਚ ਜੇਲ੍ਹ ਔਰ ਜਹੰਨਮ ਦਾ ਨਾਅਰਾ ਦਿੱਤਾ ਜਾ ਰਿਹਾ, ਇੱਕ ਮਿਨਿਸਟਰ ਨੇ, ਇੱਕ ਮੰਤਰੀ ਨੇ ਅੱਜ ਇਹ ਲਲਕਾਰਾ ਮਾਰਿਆ ਵੀ ਜਾਂ ਤਾਂ ਜੇਲ੍ਹਾਂ 'ਚ ਜਾਣਾ ਪਊ ਜਾਂ ਜਹੰਨਮ ਜਾਣ ਲਈ। ਅਸਲ ਵਿੱਚ ਤਾਂ ਗੋਲੀਆਂ ਮਾਰ ਰਹੇ ਨੇ ਉਹ। ਤੋਂ ਬਹੁਤ ਭਾਰੀ ਉੱਥੋਂ ਦਾ ਮਾਹੌਲ। ਉਸ ਮਾਹੌਲ ਦੇ ਵਿੱਚ ਇਸ ਦੁੱਲਟ ਨੇ ਇੱਕ ਕਿਤਾਬ ਲਿਖੀ ਆ, ਕਸ਼ਮੀਰ ਦੀ ਦਾਸਤਾਨ, ਜਿਹੜੀ ਪਿਛਲੇ 3-4 ਸਾਲਾਂ ਤੋਂ ਕਾਫੀ ਚਰਚਾ 'ਚ। ਉਹਦੇ ਵਿੱਚ ਦੁੱਲਟ ਇਹ ਗੱਲ ਲਿਖਦਾ ਕਿ ਸ਼ਬੀਰ ਸ਼ਾਹ ਜਿਹੜਾ ਕਸ਼ਮੀਰ ਦੀ ਇੱਕ ਬੜੀ ਵੱਡੀ ਪੋਲੀਟੀਕਲ ਪਰਸਨੈਲਿਟੀ ਹੈ, ਉਸ ਸ਼ਖਸੀਅਤ ਨਾਲ ਇਸ ਦੁੱਲਟ ਨੇ ਉਵੇਂ ਹੀ ਸੰਬੰਧ ਬਣਾਏ ਜਿਵੇਂ ਬਲੂਆ ਕਿਸ਼ਨਧਰ ਨੇ ਜਿਵੇਂ ਭਾਈ ਜਸਵੀਰ ਸਿੰਘ ਰੋਡੇ ਨਾਲ ਬਣਾਏ। ਪਰ ਜਿਹੜਾ ਇਸ ਦੁੱਲਟ ਆ ਉਹ ਆਪਦੀ ਕਿਤਾਬ 'ਚ ਖੁਦ ਲਿਖਦਾ ਕਿ ਬੜੀ ਜਲਦੀ, ਬੜੀ ਤੇਜ਼ੀ ਨਾਲ ਸ਼ਬੀਰ ਸ਼ਾਹ ਨੇ ਸਮਝ ਲਿਆ ਤੇ ਠੋਕ ਵਜਾ ਕੇ ਕਹਿਤਾ ਕਿ ਤੁਹਾਡੀ ਸਰਕਾਰ ਸਾਡੇ ਤੇ ਯਕੀਨ ਨਹੀਂ ਕਰਦੀ। ਤੋਂ ਉਸ ਸ਼ਬੀਰ ਸ਼ਾਹ ਨੇ ਆਪਦੀ ਕੌਮ ਦੇ ਵਿੱਚ ਆਪਦਾ ਭਰੋਸਾ ਬਰਕਰਾਰ ਰੱਖਿਆ ਕਿਉਂਕਿ ਉਹਨੇ ਆਪਦੇ ਪੱਖ ਤੋਂ ਗੱਲ ਦੱਸੀ। ਉਹਨੇ ਭਾਰਤ ਸਰਕਾਰ ਦਾ ਪੱਖ ਨਹੀਂ ਜਾਣ ਦਿੱਤਾ। ਸੋ ਉਵੇਂ ਹੀ ਭਾਈ ਜਸਵੀਰ ਸਿੰਘ ਰੋਡੇ ਨੂੰ ਚਾਹੀਦਾ ਸੀ ਕਿ ਉਹ ਕੌਮ ਕੋਲੇ, ਪੰਥ ਕੋਲੇ, ਜਿਸ ਕੌਮ ਨੇ ਉਹਨੂੰ ਜਥੇਦਾਰ ਥਾਪਿਆ, ਉਸ ਕੌਮ ਕੋਲ ਆਪਦਾ ਪੱਖ ਆਪ ਪਹਿਲਾਂ ਰੱਖਦੇ। ਬਲੂਆ ਕਿਸ਼ਨਧਰ ਦੀ ਕਿਤਾਬ ਪੜ੍ਹ ਕੇ ਲੋਕ ਨਾ ਰਾਏ ਬਣਾਉਣ, ਬਲੂਆ ਕਿਸ਼ਨਧਰ ਦੀ ਕਿਤਾਬ ਨੂੰ ਸੈਕੰਡਰੀ ਸੋਰਸ ਮੰਨਣ ਤੇ ਭਾਈ ਜਸਵੀਰ ਸਿੰਘ ਰੋਡੇ ਦੀ ਜਿਹੜੀ ਪੱਖ ਵਾ ਉਹਨੂੰ ਨਜ਼ਰੀਏ ਨੂੰ ਪਹਿਲ ਤਰਜੀਹ ਦੇਣ। ਪਰ ਭਾਈ ਜਸਵੀਰ ਸਿੰਘ ਰੋਡੇ ਨੇ ਅੱਜ ਤੱਕਰ ਇਹਨਾਂ ਮਸਲਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ। ਤੇ ਅੱਜ ਜਦੋਂ ਰਾਜਦੇਵ ਸਿੰਘ ਖਾਲਸਾ ਉੱਥੇ ਖੜ ਕੇ, ਕਿਉਂਕਿ ਭਾਈ ਜਸਵੀਰ ਸਿੰਘ ਰੋਡੇ ਦੇ ਬਾਰੇ ਜਦੋਂ ਪ੍ਰਧਾਨਗੀ ਦੀ ਗੱਲ ਕੀਤੀ ਆ ਰਾਜਦੇਵ ਸਿੰਘ ਖਾਲਸਾ ਨੇ, ਉੱਥੇ ਸੰਤ ਭਿੰਡਰਾਂ ਵਾਲਿਆਂ ਦੇ ਝੰਡੇ ਹੇਠਲੇ, ਸੰਤ ਭਿੰਡਰਾਂ ਵਾਲਿਆਂ ਨੂੰ ਪਿਆਰ ਕਰਨ ਵਾਲੇ ਬਹੁਤ ਵੱਡੀ ਗਿਣਤੀ ਵਿੱਚ ਆਗੂ ਸੱਜਣ ਬਿਰਾਜਮਾਨ ਸੀ। ਇਸ ਗੱਲ ਦੇ ਬੜੇ ਭਾਰੀ ਅਰਥ ਨੇ ਕਿਉਂਕਿ ਬਹੁਤ ਵੱਡੀ ਪੰਥ ਵਿੱਚ ਇਸ ਮੌਕੇ ਨਿਰਾਸ਼ਤਾ ਆ ਤੇ ਨਵੀਂ ਲੀਡਰਸ਼ਿਪ ਉਭਾਰਨ ਦੇ ਲਈ ਯਤਨਸ਼ੀਲ ਆ ਲੋਕ। ਤੇ ਇਸ ਮੌਕੇ ਜਦੋਂ ਉਸ ਭਾਈ ਜਸਵੀਰ ਸਿੰਘ ਰੋਡੇ ਦਾ ਨਾਂ ਪੰਥਕ ਤੇ ਖਾਲਿਸਤਾਨੀ ਸਫਾ ਦੇ ਵਿਚਾਲੇ ਉਭਾਰਿਆ ਜਾਊਗਾ, ਜਿਹਦੇ ਬਾਰੇ ਕਿਤਾਬਾਂ ਦੇ ਵਿੱਚ ਬਹੁਤ ਕੁਝ ਪੁੱਠਾ ਸਿੱਧਾ ਲਿਖਿਆ ਹੋਇਆ, ਤਾਂ ਇਹ ਇੱਕ ਅਜੀਬ ਜੀ ਗੱਲ ਬਣਦੀ ਹੈ। ਸਪਸ਼ਟਤਾ ਹੋਣੀ ਚਾਹੀਦੀ ਹੈ। ਤੇ ਦੂਜੇ ਪਾਸੇ ਇਹ ਵੀ ਗੱਲ ਹੈ ਕਿ ਜਿਹੜੇ ਇਸ ਮਸਲੇ ਨਾਲ ਅਕਾਲੀ ਧਾਰਾ ਵਿੱਚੋਂ ਲੀਡਰ ਜੁੜੇ ਹੋਏ ਨੇ, ਉਹਨਾਂ ਦੀਆਂ ਵੀ ਗੱਲਾਂ ਆਮ ਚੱਲ ਰਹੀਆਂ ਨੇ ਕਿ ਇਹਨਾਂ ਨੂੰ ਬੀਜੇਪੀ ਚਲਾ ਰਹੀ ਆ। ਸੋ ਸਾਡੇ ਸਾਰਿਆਂ ਦੇ ਸਾਹਮਣੇ ਇਹ ਇੱਕ ਨੰਗੀ ਚਿੱਟੀ ਸੱਚਾਈ ਹੈ ਕਿ ਅਕਾਲੀ ਦਲ ਨੇ ਜਿਹੜਾ ਮਾਹੌਲ ਸਿਰਜ ਦਿੱਤਾ, ਉਹਦੇ ਵਿੱਚ ਉਹਦੀ ਥਾਂ ਨੂੰ ਖਾਲੀ ਨੂੰ ਭਰਨ ਲਈ ਜਿਹੜੇ ਲੋਕ ਸਾਹਮਣੇ ਆ ਰਹੇ ਨੇ ਉਹ ਵੀ ਕੋਈ ਨਵੇਂ ਪੁਆੜੇ ਖੜੇ ਕਰਨਗੇ। ਪੰਥ ਜਿਹੜਾ ਹੈਗਾ, ਜਿਵੇਂ ਆਪਾਂ ਪੜ੍ਹਦੇ ਸੁਣਦੇ ਹਾਂ ਕਿ ਪੰਥ ਦੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ, ਹੁਣ ਪੰਜਾਬ ਇੱਕ ਨਵੇਂ ਦੌਰ ਵਿੱਚ ਸ਼ਾਮਲ ਹੋਣ ਜਾ ਰਿਹਾ। ਜਦੋਂ ਇਸ ਤਰੀਕੇ ਦੇ ਮਾਹੌਲ ਹੋਣ, ਇਸ ਤਰੀਕੇ ਦੇ ਹਾਲਾਤ ਹੋਣ, ਉਦੋਂ ਵਿਦਵਾਨਾਂ ਦੀ ਲੋੜ ਹੁੰਦੀ ਆ, ਉਦੋਂ ਪੰਥ ਦਰਦੀਆਂ ਦੀ ਲੋੜ ਹੁੰਦੀ ਆ, ਉਦੋਂ ਕੌਮ ਪ੍ਰਸਤਾਂ ਦੀ ਲੋੜ ਹੁੰਦੀ ਆ। ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਪੰਥਕ ਸੋਚ ਵਾਲੇ ਲੋਕ ਜਿਹੜਾ ਉਹਨਾਂ ਦਾ ਫਰਜ਼ ਬਣਦਾ ਉਹ ਨਿਭਾਉਣ ਵਿੱਚ ਅਸਫਲ ਨੇ। ਤੇ ਸਮੇਂ ਦੀ ਲੋੜ ਆ ਕਿ ਉਹ ਨਿਕਲਣ ਤੇ ਕੌਮ ਦੇ ਮਸਲਿਆਂ ਦੇ ਬਾਰੇ ਕੌਮ ਨੂੰ ਅਗਵਾਈ ਦੇਣ। ਸੋ ਇੱਥੇ ਸਮਾਪਤੀ ਆ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।